ਸੇ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 3 ਅਗਸਤ ਦਿਨ ਸੋਮਵਾਰ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਤਾਂ ਕਰੋਨਾ ਦਾ ਪ੍ਰਕੋਪ, ਉਸ ਦਾ ਕਹਿਰ ਨਹੀਂ ਟਲ ਰਿਹਾ। ਪੰਜਾਬ ਵਿੱਚ ਸਿਲਸਿਲਾ ਲਗਾਤਾਰ ਜਾਰੀ। ਹਾਂਜੀ ਬਿਲਕੁਲ, ਮੌਤਾਂ ਵੀ ਨਹੀਂ ਰੁਕ ਰਹੀਆਂ ਤੇ ਜੋ ਨਵਾਂ ਨੰਬਰ ਆ ਉਹ ਵੀ ਨਹੀਂ ਰੁਕ ਰਿਹਾ। ਨਿਤ ਨਵਾਂ ਨੰਬਰ ਹੈ ਜਿਹੜਾ ਉਹ ਚੜ੍ਹਦੇ ਤੋਂ ਚੜ੍ਹਦਾ ਹੀ ਆਉਂਦਾ। ਖੈਰ ਜੇ ਆਪਾਂ ਵੇਖੀਏ 57,000 ਸੀਗੀ ਲਾਸਟ ਦਿਨ ਜਿਸ ਦਿਨ ਆਪਾਂ ਗੱਲਬਾਤ ਕੀਤੀ ਆ। 57,000 ਤੋਂ ਵਿੱਚ ਕਹਿ ਲਈਏ ਕਿ ਥੋੜ੍ਹਾ ਜਿਹਾ ਡਾਊਨਫਾਲ ਹੋਇਆ ਇਸ ਫਿਗਰ ਦੇ ਵਿੱਚ, ਇਸ ਨੰਬਰ ਦੇ ਵਿੱਚ। ਮਤਲਬ ਕਿ ਕੱਲ 52-53,000 ਦੇ ਕਰੀਬ ਨਵੇਂ ਮਾਮਲੇ ਸੀਗੇ। ਪਰ ਦੇਖੋ ਗੱਲ ਇਹ ਆ ਨਾ ਕਿ ਜੇ ਤੇ ਲਗਾਤਾਰ ਮਾਮਲੇ ਥੱਲੇ ਡਿੱਗਣ ਫਿਰ ਆਪਾਂ ਕਹਿ ਸਕਦੇ ਹਾਂ, ਜਿਸ ਤਰ੍ਹਾਂ ਲਾ ਲਓ 57 ਤੋਂ 52, 52 ਤੋਂ 47। ਹੁਣ ਤੇ ਇਸ ਟਾਈਮ ਇੰਡੀਆ ਦੇ ਮੇਰੇ ਖਿਆਲ ਦੇ ਨਾਲ ਵਰਲਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੇ। ਅੱਜ ਮੈਂ ਦੇਖਦਾ ਪਿਆ ਸੀਗਾ ਇੰਡੀਆ ਦੇ ਸ਼ਾਇਦ 52,000 ਸਮਥਿੰਗ ਤੇ US 47,000। ਮਤਲਬ ਕਿ US ਜਿਹੜਾ ਉਹ ਤੇਜ਼ੀ ਨਾਲ ਥੱਲੇ ਆ ਰਿਹਾ। ਪਰ ਕਮਾਲ ਦੀ ਗੱਲ ਆ, ਮੈਂ ਤੇ ਜਿਹੜੀ ਅੱਜ ਸੋਚੀ ਆਪਣੇ ਜ਼ਹਿਨ ਦੇ ਵਿੱਚ, ਉਹ ਬੜੀ ਮੈਨੂੰ ਤੇ ਹੈਰਾਨ ਕਰਕੇ ਗਈ ਆ ਕਿ ਦੇਖੋ ਇੱਕ ਚੀਜ਼ ਕਹੀ ਜਾਂਦੀ ਸੀ ਨਾ ਕਿ ਜਿਵੇਂ ਟੈਂਪਰੇਚਰ ਵਧੇਗਾ ਤਿਵੇਂ ਮਤਲਬ ਕਿ ਇਹਦਾ ਟ੍ਰਾਂਸਮਿਸ਼ਨ ਹੈ ਜਿਹੜਾ ਜੋ ਘਟੇਗਾ। ਸੋ ਹੋਇਆ ਕੀ ਆ ਕਿ ਯੂਰਪ ਦੇ ਵਿੱਚ ਇਸ ਚੀਜ਼ ਨੇ ਅਸਰ ਕੀਤਾ। ਹੁਣ ਦੇਖੋ ਨਾ, ਯੂਰਪ ਦਾ ਜੇ ਤੁਸੀਂ ਵੇਖੋਗੇ ਸਪੇਨ ਤੋਂ ਲੈ ਕੇ UK ਤੱਕ ਜਿੰਨੇ ਵੀ ਐਪੀਸੈਂਟਰ ਸੀਗੇ ਯੂਰਪ ਦੇ ਵਿੱਚ, ਉਹਦੇ ਸਾਰੇ ਹੁਣ ਯਕਦਮ ਬਾਹਰ ਹੋ ਗਏ ਨਾ ਇਸ ਚੋਂ। ਤੇ ਕੀ ਇਹ ਚੀਜ਼ ਹੈਰਾਨ ਕਰਨ ਵਾਲੀ ਨਹੀਂ ਕਿ ਉੱਥੇ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਆ ਗਿਆ, ਤੁਹਾਨੂੰ ਪਤਾ ਹੀ ਉੱਥੇ ਮੌਸਮ ਖੁੱਲ ਰਿਹਾ ਹੈ। ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਟੈਂਪਰੇਚਰ UK ਦੇ ਵਿੱਚ ਇਸ ਵੇਲੇ ਮੇਰੇ ਖਿਆਲ ਨਾਲ 25-30 ਦੇ ਵਿੱਚ ਆ ਗਿਆ। ਤਾਂ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਉੱਥੇ ਤੇ ਅਸਰ ਕਰ ਰਿਹਾ ਮੌਸਮ ਜਿਵੇਂ ਗਰਮ ਹੋਇਆ, ਤੇ ਇੱਧਰ ਆ ਕੇ ਕਰੋਨਾ ਬਦਲ ਗਿਆ। ਮੈਨੂੰ ਲੱਗਦਾ ਕਿਉਂਕਿ ਇੱਧਰ ਤੇ ਟੈਂਪਰੇਚਰ ਹੈ ਜਿਹੜਾ ਉਹ 40-45 ਤੁਰਿਆ ਫਿਰਦਾ ਇੰਡੀਆ ਦੇ ਵਿੱਚ, ਤੇ ਕਰੋਨਾ ਇੱਥੇ ਮਾਰ ਜ਼ਿਆਦਾ ਕਰੀ ਜਾਂਦਾ। ਇਹ ਮੈਂ ਬਹੁਤ ਇਸ ਚੀਜ਼ ਲਈ ਮੈਂ ਸਮਝਾ ਕਿ ਦੁਚਿੱਤੀ 'ਚ ਆ ਕਿ ਕੀ ਵਾਪਰ ਕੀ ਗਿਆ ਕਿ ਇੱਕ ਥਾਂ ਤੇ ਉਹ ਜੋ ਉਹਨਾਂ ਨੇ ਖੋਜ ਕੀਤੀ ਜਾਂ ਅੰਦਾਜ਼ਾ ਲਾਇਆ ਉਹ ਕਾਰਗਰ ਆ, ਉਹ ਸਹੀ ਸਾਬਤ ਹੋ ਰਿਹਾ। ਯੂਰਪ ਯੂਨੀਅਨ ਦੇ ਜਿਹੜੇ ਮੁਲਕ ਆ ਉਹ ਤੇਜ਼ੀ ਨਾਲ ਲਿਸਟ ਤੋਂ ਪਾਸੇ ਹਟ ਕੇ, ਲੰਬੇ ਹਟ ਕੇ US ਤੇ ਇੰਡੀਆ ਰਹਿ ਗਏ। ਤੇ ਇੰਡੀਆ ਦੇ ਵਿੱਚ ਤੇ ਗਰਮੀ ਆ ਜੇ ਆਪਾਂ ਇਸ ਚੀਜ਼ ਨੂੰ ਆਧਾਰ ਮੰਨ ਕੇ ਚੱਲੀਏ। ਸੋ ਇਸ ਚੀਜ਼ ਨੇ ਕਾਫੀ ਮੈਨੂੰ ਭੰਬਲ ਭੁਲਕੇ 'ਚ ਪਾਇਆ। ਤੁਸੀਂ ਵੇਖੋ ਹੱਲ ਕਰਕੇ ਸਿਆਣੇ ਆਦਮੀ ਨੇ। ਤਾਂ ਖੈਰ ਦੇਖੋ ਅੱਗੇ ਕੀ ਬਣਦਾ। ਤਾਂ ਇੰਡੀਆ ਦੇ ਵਿੱਚ 850 ਬੰਦਿਆਂ ਨੇ ਕੱਲ ਕੰਮ ਤੋੜਿਆ ਵਾ, ਲਾ ਲਓ ਕਿ 36 ਕੁ ਘੰਟਿਆਂ ਦੇ ਵਿੱਚ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਆ। ਤਕਰੀਬਨ 800 ਕਹਿ ਸਕਦੇ, 850 ਲੋਕਾਂ ਦੀ ਮੌਤ ਜਿਹੜੀ ਆ ਹੋਈ ਆ। ਹੁਣ ਆਕਸਫੋਰਡ ਦੀ ਕਹਿੰਦੇ ਆ ਕਿ ਕਰੋਨਾ ਵੈਕਸੀਨ ਦਾ ਜਿਹੜਾ ਤੀਜਾ ਟਰਾਇਲ ਆ ਉਹਦੀ ਭਾਰਤ 'ਚ ਮਨਜ਼ੂਰੀ ਦੇ ਦਿੱਤੀ ਗਈ ਆ। ਇਹ ਇੱਕ ਚੰਗੀ ਗੱਲ ਆ। ਵੈਸੇ ਇਹਨਾਂ ਨੇ ਐਲਾਨ ਕੀਤਾ ਇੰਡੀਆ ਨੇ ਕਿ 15 ਅਗਸਤ ਤੋਂ ਇੱਕ ਮਤਲਬ ਕਿ ਸਾਰੇ ਜਿੰਨੇ ਵੀ ਇੰਡੀਅਨ ਲੋਕ ਆ ਇਹਨਾਂ ਦਾ ਡਾਟਾ ਬੇਸ ਬਣ ਰਿਹਾ ਜੇ, ਮਤਲਬ ਕਿ ਉਹਦੇ ਵਿੱਚ ਹਰੇਕ ਬੰਦਾ ਸ਼ਾਮਲ ਹੋ ਸਕਦਾ, ਆਪਣੀ ਜਾਣਕਾਰੀ ਦੇ ਸਕਦਾ। ਉਹ ਮਰਜ਼ੀ ਤੇ ਨਿਰਭਰ ਹੈ, ਪਰ ਵੈਸੇ ਦੱਸਦੇ ਆ ਕਿ ਬਹੁਤ ਵੱਡਾ ਕੰਮ ਕਰਨ ਜਾ ਰਹੇ। ਹੁਣ ਕੀ ਉਹਦਾ ਮਾਜਰਾ ਹੋਏਗਾ, ਕੀ ਉਹਦਾ ਰੂਪ ਰੇਖਾ ਹੋਏਗਾ, ਉਹ ਵੇਖਣ ਵਾਲਾ ਹੋਏਗਾ।
ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਉਹਦੇ 'ਚ ਕੋਈ ਵਿਵਾਦ ਹੁੰਦਾ ਜਾਂ ਨਹੀਂ ਹੁੰਦਾ। ਤਾਂ ਤੀਜੀ ਗੱਲ ਜਿਹੜੀ ਆ ਕਿ ਇਸ ਵੇਲੇ ਕਰੋਨਾ ਹੈ ਜਿਹੜਾ ਉਹ ਬਹੁਤ ਨਾਮਚੀਨ ਨੇਤਾਵਾਂ ਨੂੰ ਹੈ ਜਿਹੜਾ ਉਹ ਵੀ ਪਲੇਟੇ 'ਚ ਲੈ ਰਿਹਾ ਵਾ। ਜਿਸ ਤਰ੍ਹਾਂ ਅਮਿਤ ਸ਼ਾਹ ਜਿਹੜੇ ਉਹਨਾਂ ਨੂੰ ਲਾਗ ਲੱਗੀ, ਇਸ ਤੋਂ ਇਲਾਵਾ ਤਮਿਲਨਾਡੂ ਦੇ ਗਵਰਨਰ ਨੂੰ ਲਾਗ ਲੱਗੀ, ਯੂਪੀ ਦੀ ਇੱਕ ਮਿਨਿਸਟਰ ਜਿਹੜੀ ਆ ਉਹ ਚੱਲ ਬਸੀ ਕਰੋਨਾ ਦੇ ਚੱਲਦਿਆਂ, ਔਰ ਜਿਹੜੇ ਹੈਗੇ ਆ ਸ਼ਿਵਰਾਜ ਸਿੰਘ ਉਹ ਚੀਫ ਮਿਨਿਸਟਰ ਮੱਧ ਪ੍ਰਦੇਸ਼ ਦੇ ਫਿਰ ਦੁਬਾਰਾ ਪੋਜ਼ਿਟਿਵ ਪਾਏ ਗਏ ਆ, ਕਿਉਂਕਿ ਉਹਨਾਂ ਦਾ ਟੈਸਟ ਜਿਹੜਾ ਪੋਜ਼ਿਟਿਵ ਆਇਆ ਸੀਗਾ ਪਹਿਲਾਂ ਹੀ, ਉਹ ਆਈਸੋਲੇਟ ਆ। ਇਸ ਤੋਂ ਇਲਾਵਾ ਕੈਬਨਿਟ ਮਿਨਿਸਟਰ ਰਵੀ ਸ਼ੰਕਰ ਪ੍ਰਸਾਦ ਹੋਰਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ, ਉਧਰ ਵੀ ਸੁੱਖ ਨਹੀਂ ਜਾਪਦੀ। ਇਸ ਤੋਂ ਇਲਾਵਾ ਜਿਹੜੇ ਕੇਂਦਰੀ ਕੈਬਨਿਟ ਦੇ ਹੋਰ ਮਿਨਿਸਟਰ ਆ ਦੱਸਦੇ ਆ ਕਿ ਉਹਨਾਂ ਦੀ ਵੀ ਜਾਂਚ ਪੜਤਾਲ ਜਿਹੜੀ ਆ ਉਹ ਲਾਜ਼ਮੀ ਕਰ ਦਿੱਤੀ ਗਈ ਹੈ ਕਿ ਸੈਂਪਲ ਇਹਨਾਂ ਦੇ ਲੈ ਜਾਣ, ਕਿਉਂਕਿ ਕੁਝ ਵੀ ਹੋ ਸਕਦਾ। ਇੱਧਰ ਯਦੀ ਯੂਰਪਾ ਦੀ ਧੀ ਹੈ ਜਿਹੜੀ ਉਹ ਵੀ ਪੋਜ਼ਿਟਿਵ ਪਾਈ ਗਈ, ਉਹਨਾਂ ਦੀ ਸਾਰੀ ਫੈਮਿਲੀ ਨੂੰ ਕਾਫੀ ਜ਼ਿਆਦਾ ਹੁਣ ਸਟ੍ਰੈਸ ਹੋਏਗੀ, ਦੇਖਣਾ ਪਏਗਾ। ਇੱਧਰ ਜੇ ਵੇਖੀਏ ਬਿਹਾਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਹੈ ਜਿਹੜੀ ਰਾਬੜੀ ਦੇਵੀ, ਉਹਦੀ ਜਿਹੜੀ ਸੁਰੱਖਿਆ ਦੇ ਵਿੱਚ ਲੱਗੀ ਹੈ ਟੁਕੜੀ, ਉਹਦੇ ਚੋਂ 13 ਸੁਰੱਖਿਆ ਕਰਮਚਾਰੀ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਆ। ਇੱਧਰ ਹੋਰ ਵੀ ਇੱਕ ਪੰਗਾ ਪੈ ਗਿਆ ਬਿਹਾਰ ਤੋਂ, ਮੈਨੂੰ ਚੇਤਾ ਆ ਗਿਆ ਕਿ ਉਹ ਜਿਹੜਾ ਮੁੰਡਾ ਸੁਸ਼ਾਂਤ ਮਰਿਆ, ਉਹਦੀ ਖੁਦਕੁਸ਼ੀ ਦਾ ਮਾਮਲਾ ਤੁਹਾਨੂੰ ਪਤਾ ਹੀ ਹੈ ਨਾ ਕਿ ਇੱਕ ਉਹਦੇ ਬਾਪ ਨੇ ਉੱਥੇ ਕਰਾਇਆ ਵਾ ਪਟਨਾ ਦੇ ਵਿੱਚ ਦਰਜ, ਤਾਂ ਉੱਥੋਂ ਇੱਕ ਬੜਾ ਐਸਪੀ ਮਸ਼ਹੂਰ ਸੀਗਾ, ਉਹ ਆਇਆ ਬੰਬੇ, ਇਹਨਾਂ ਨੇ ਚੱਕ ਕੇ ਕੁਆਰੰਟੀਨ ਕਰ ਦਿੱਤਾ ਮਹਾਰਾਸ਼ਟਰ ਪੁਲਿਸ ਨੇ, ਕਹਿੰਦੇ ਕਿ ਤੂੰ ਆਇਆ ਕਿਵੇਂ। ਉਹ ਡੀਜੀਪੀ ਕਹਿੰਦਾ ਕਿ ਸਾਡਾ ਤਾਂ ਬੰਦਾ ਵੀ ਇਹਨਾਂ ਨੇ ਰੱਖ ਲਿਆ। ਉਹ ਜਿਵੇਂ ਉਹ ਸਾਡੇ ਪਿੰਡ ਦਾ ਚੌਲਾਂ ਦੀ ਦੇਗ ਲੱਥੀ ਸੀ ਇੱਕ ਵਾਰੀ, ਤੇ ਉਹ ਜਵਾਕ ਜਾਂਦੇ ਹੁੰਦੇ ਸੀ ਸਾਡੇ ਨਾਲ, ਸਾਡੇ ਗੁਆਂਢੀਆਂ ਦਾ ਵੀ ਚਲੇ ਗਿਆ ਜਵਾਕ, ਤੇ ਵਾਹਵਾ ਦੇਰ ਉਹ ਦੇਗ ਲੈਂਦੀ ਆ ਜੀ, ਠਰਦੀ ਆ, ਪਾਉਨੇ ਕਰਦੇ ਆ। ਤੇ ਇੰਨੇ ਚਿਰ ਨੂੰ ਉਹਨਾਂ ਦਾ ਦਾਦਾ ਸੀਗਾ ਜਿਹੜਾ ਸਾਡੇ ਸਾਥੀ ਦਾ, ਉਹ ਆ ਗਿਆ। ਉਹ ਆ ਕੇ ਕਹਿੰਦਾ ਜੀਤ ਸਿਆ ਜੇ ਚੌਲ ਨਹੀਂ ਦੇਣੇ ਤੇ ਕੋਈ ਗੱਲ ਨਹੀਂ, ਸਿਰ ਮੱਥੇ ਗੱਲ ਕੋਈ ਚੱਕਰ ਨਹੀਂ ਹੈ, ਪਰ ਮੇਰਾ ਪੋਤਰਾ ਕਾਹਦੇ ਬਹੁਤ ਰੱਖ ਲਿਆ। ਸੋ ਉਹ ਵੀ ਹੁਣ ਜਿਵੇਂ ਬਿਹਾਰ ਵਾਲੇ ਆ ਨਾ, ਤਾਂ ਉਹ ਵੀ ਕਹਿੰਦੇ ਆ ਕਿ ਸਾਡਾ ਬੰਦਾ ਕਿਹਨੇ ਬਹੁਤ ਰੱਖ ਲਿਆ, ਜੇ ਜਾਂਚ ਪੜਤਾਲ 'ਚ ਸਹਿਯੋਗ ਨਹੀਂ ਦੇਣਾ ਤੇ ਕੋਈ ਗੱਲ ਨਹੀਂ ਹੈ। ਤਾਂ ਖੈਰ ਦੂਜੇ ਪਾਸੇ ਜੇ ਪੰਜਾਬ ਦੀ ਗੱਲ ਕਰੀਏ, ਲੁਧਿਆਣਾ ਦੇ ਵਿੱਚ 9 ਮਰੀਜ਼ਾਂ ਦੀ ਮੌਤ ਹੋਈ ਆ ਅੱਜ, ਮਤਲਬ ਕਿ ਸ਼ਾਮ ਤੱਕ ਦਾ ਇਹ ਅੰਕੜਾ ਲਾ ਲਓ ਕਿ 6-7 ਵਜੇ ਦਾ, ਤੇ ਹੁਣ ਵੱਜ ਚੁੱਕੇ ਆ ਇਸ ਵੇਲੇ 9:11 ਹੋ ਚੁੱਕੇ ਆ, 9:15 ਵੱਜ ਚੁੱਕੇ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 9 ਬੰਦਿਆਂ ਦੀ ਮੌਤ ਲੁਧਿਆਣਾ 'ਚ ਹੋਈ ਆ, 228 ਨਵੇਂ ਮਾਮਲੇ ਆਏ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਵੇਲਾ ਆ ਗਿਆ ਕਿ ਲੁਧਿਆਣੇ ਵਾਸਤੇ ਕੁਝ ਅਲੱਗ ਤੋਂ ਸੋਚਿਆ ਜਾਵੇ। ਤੁਸੀਂ ਇਸ ਤਰ੍ਹਾਂ ਨਹੀਂ ਛੱਡ ਸਕਦੇ। ਮੈਂ ਵਾਰ-ਵਾਰ ਕਹਿਣਾ ਕਿ ਤੁਹਾਨੂੰ ਕੁਝ ਐਸੀ ਠੋਸ ਹਿਕਮਤ ਅਮਲੀ ਜਿਹੜੀ ਅਖਤਿਆਰ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਵਾਸਤੇ ਅਲੱਗ-ਅਲੱਗ ਜਿਹੜੇ ਤੁਹਾਡੇ ਹੌਟ-ਸਪੌਟ ਉਹਨਾਂ ਵਾਸਤੇ ਨੀਤੀ ਹੋਵੇ, ਤਾਂ ਕਿ ਇਕੋਨਮੀ ਵੀ ਚੱਲਦੀ ਰਹੇ, ਨਾਲ ਇਸ ਤਰ੍ਹਾਂ ਲਾਗ ਵਧੇ ਵੀ ਨਾ। ਤਾਂ 9 ਮੌਤਾਂ ਹੋ ਗਈਆਂ ਨੇ। ਹੁਣ ਦੇਖੋ ਇੱਥੇ ਕੋਟਾਰੀ ਸਾਹਿਬ ਡਾਕਟਰ ਆ, ਮੈਂ ਹੁਣ ਇਹਨਾਂ ਦੀ ਵੀਡੀਓ ਸੁਣਦਾ ਪਿਆ ਸੀ, ਉਹਨਾਂ ਨੇ ਤੇ ਬਹੁਤ ਤਗੜੇ ਦਾਅਵੇ ਕੀਤੇ। ਉਹ ਕਹਿੰਦੇ ਕਿ ਕੁਛ ਹੈ ਹੀ ਨਹੀਂ ਹੈ, ਮਤਲਬ ਕਿ ਜੋ ਇਹ ਕਰੋਨਾ ਹੈ ਉਹ ਆਮ ਫਲੂ ਹੈ। ਪਰ ਇਸ ਤਰ੍ਹਾਂ ਮੌਤਾਂ ਹੋ ਰਹੀਆਂ ਨੇ, ਤੇ ਉਹ ਮੌਤਾਂ ਬਾਰੇ ਵੀ ਦੱਸਦੇ ਪਏ ਸੀਗੇ ਕਿ ਦਵਾਈਆਂ ਕੁਛ ਐਸੀਆਂ ਦਿੱਤੀਆਂ ਜਾ ਰਹੀਆਂ ਕਿ ਸਾਈਡ ਇਫੈਕਟ ਹੋ ਰਹੇ ਉਹਨਾਂ ਦੇ। ਸੋ ਚਲੋ ਇਹ ਤੇ ਦਾਅਵੇ ਆ, ਉਹਨਾਂ ਦੀ ਹੁਣ ਕੋਈ ਪੁਸ਼ਟੀ ਨਹੀਂ ਕਰ ਸਕਦਾ ਆਪਾਂ, ਬਹੁਤਾ ਜੇ ਜਾਵਾਂਗੇ ਡੂੰਘਾਈ ਦੇ ਵਿੱਚ ਤੇ ਉਹ ਕੰਟਰੋਵਰਸ਼ਲ ਹੋ ਜਾਂਦਾ ਮਸਲਾ। ਪਰ ਗੱਲ ਇਹ ਆ ਕਿ ਇਸ ਵੇਲੇ ਜਿਹੜੀਆਂ ਮੌਤਾਂ ਹੋ ਰਹੀਆਂ ਉਹਦੇ 'ਚ ਦੇਖਣਾ ਪਊਗਾ, ਕਿਉਂਕਿ ਕੁਛ ਲੋਕ ਜਿਹੜੇ ਆ ਕ੍ਰਿਟਿਕ ਆ ਜਿਹੜੇ, ਉਹ ਕਹਿੰਦੇ ਆ ਕਿ ਦੇਖੋ ਮੌਤ ਦਾ ਨੰਬਰ ਵੀ ਵਧਾਇਆ ਜਾ ਰਿਹਾ, ਇਹਦੇ 'ਚ ਵੀ ਗੜਬੜ ਆ, ਟੈਸਟਿੰਗ 'ਚ ਵੀ ਗੜਬੜ ਆ, ਟੈਸਟਿੰਗ ਦੇ ਵਿੱਚ ਜਿਹੜੇ ਪੋਜ਼ਿਟਿਵ ਮਾਮਲੇ ਉਹਨਾਂ 'ਚ ਵੀ ਗੜਬੜ ਆ। ਇੱਕ ਬੰਦੇ ਦੇ ਜੇ 5 ਵਾਰੀ ਟੈਸਟ ਹੋਇਆ ਤਾਂ 5 ਪੇਸ਼ੈਂਟ ਹੀ ਗਿਣੇ ਜਾ ਰਹੇ ਆ, ਇਹ ਕਿਉਂ? ਸੋ ਸਵਾਲ ਆ ਕਈ ਨੇ। ਖੈਰ ਜੇ ਦੇਖੀਏ ਤਾਂ ਲੁਧਿਆਣੇ ਦੇ ਵਿੱਚ ਸਥਿਤੀ ਜਿਹੜੀ ਆ ਉਹ ਅੰਕੜਿਆਂ ਦੇ ਮੁਤਾਬਕ ਖਰਾਬ ਜਾਪਦੀ ਆ। ਤਾਂ ਦੂਜੇ ਪਾਸੇ ਸੰਗਰੂਰ ਦੇ ਵਿੱਚ ਵੀ ਇੱਕ ਮੌਤ ਹੋਈ ਆ, 29ਵੀਂ ਮੌਤ ਆ। ਸੰਗਰੂਰ ਬਹੁਤ ਚਿਰ ਬਚਿਆ ਰਿਹਾ, ਪਰ ਜਦੋਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਯਕਦਮ ਹੋਈਆਂ ਨੇ। ਅੰਮ੍ਰਿਤਸਰ ਦੇ ਵਿੱਚ ਜੇ ਵੇਖੀਏ ਤਾਂ 45 ਨਵੇਂ ਮਾਮਲੇ ਆਏ ਆ, 2000 ਤੋਂ ਵੱਧ ਪੇਸ਼ੈਂਟ ਇੱਥੇ ਹੋਏ ਆ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਵਿੱਚ ਅੱਜ ਇੱਕ ਤਰ੍ਹਾਂ ਨਾਲ ਕਰੀਏ ਕਰੋਨਾ ਬਲਾਸਟ ਹੋ ਗਿਆ, 125 ਮਾਮਲਾ ਆਇਆ। ਇਹ ਛੋਟਾ ਜਿਹਾ ਸ਼ਹਿਰ ਹੈ ਤਲਵੰਡੀ ਸਾਬੋ, ਕੋਈ ਬਹੁਤਾ ਵੱਡਾ ਸ਼ਹਿਰ ਨਹੀਂ ਹੈ, ਪਰ ਇੱਥੇ ਕਾਫੀ ਨੇ ਰਿਫਾਈਨਰੀ ਵਗੈਰਾ ਨੇੜੇ ਹੈਗੀ ਆ। ਤਾਂ ਜਿਹੜੀ ਆਮਦ ਹੈ ਮਜ਼ਦੂਰਾਂ ਦੀ ਉਹ ਇੱਥੇ ਕਾਫੀ ਹੁੰਦੀ ਹੈ, ਵਾਹਵਾ ਆਉਂਦੇ ਆ ਮਜ਼ਦੂਰ ਬਾਹਰੋਂ, ਤਾਂ ਹੋ ਸਕਦਾ ਕਿ ਉਹ ਮਜ਼ਦੂਰ ਜ਼ਿਆਦਾਤਰ ਹੋਣ। ਜਲੰਧਰ ਦੇ ਵਿੱਚ 2 ਦੀ ਹੋਰ ਮੌਤ ਹੋਈ ਆ, ਇੱਕ ਹਾਰਟ ਸਪੈਸ਼ਲਿਸਟ ਡਾਕਟਰ ਤੇ ਉਹਨਾਂ ਦੇ ਸਮੇਤ 50 ਹੋਰ ਨਵੇਂ ਮਾਮਲੇ ਜਿਹੜੇ ਆ ਉਹ ਪਾਏ ਗਏ ਆ। ਫਿਰੋਜ਼ਪੁਰ ਦੇ ਵਿੱਚ ਵੀ 50 ਨਵੇਂ ਮਾਮਲੇ ਆ, ਤੇ ਨਵਾਂ ਸ਼ਹਿਰ ਦੇ ਵਿੱਚ ਵੀ ਇੱਕ ਮੌਤ ਹੋਈ ਆ। ਇਸ ਤੋਂ ਇਲਾਵਾ ਸੁਨਾਮ ਦੇ ਵਿੱਚ, ਜਿਹੜਾ ਕਿ ਸੰਗਰੂਰ ਜ਼ਿਲ੍ਹੇ 'ਚ ਹੈ ਸੁਨਾਮ, ਉੱਥੇ 3 ਪੁਲਿਸ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਜਿਹੜੀ ਆ ਪੋਜ਼ਿਟਿਵ ਆਈ ਸੀ।
ਜੀ ਜੀ ਜੀ। ਅਗਲੀ ਜਿਹੜੇ ਜੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਨਵਾਂ ਖੁਲਾਸਾ, ਕਾਂਗਰਸੀ ਆਪਣੀ ਸਰਕਾਰ ਖਿਲਾਫ ਰਾਜਪਾਲ ਕੋਲ ਪਹੁੰਚੇ ਆ। ਦੇਖੋ, ਜਿਹੜਾ ਸਭ ਤੋਂ ਵੱਡਾ ਖੁਲਾਸਾ ਉਹ ਕੀਤਾ ਵਾ ਇੱਕ ਅਖਬਾਰ ਨੇ, ਜਿਹਨੇ ਇਹ ਖੁਲਾਸਾ ਕੀਤਾ। ਉਹ ਕਹਿੰਦੇ ਆ ਕਿ ਦੇਖੋ, ਇੰਟੈਲੀਜੈਂਸ ਦੀ ਇੱਕ ਰਿਪੋਰਟ 11 ਮਹੀਨੇ ਪਹਿਲਾਂ ਸਰਕਾਰ ਕੋਲ ਗਈ ਸੀ, ਜਿਹਦੇ ਵਿੱਚ ਸੂਬੇ ਤੋਂ 550 ਬੰਦਿਆਂ ਦੀ ਲਿਸਟ ਬਣ ਕੇ ਗਈ ਸਰਕਾਰ ਦੇ ਪਾਸ, ਔਰ ਇਹਦੇ ਵਿੱਚ ਦੱਸਿਆ ਗਿਆ ਕਿ 550 ਸ਼ਰਾਬ ਤਸਕਰੀਆਂ ਔਰ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ, ਮਤਲਬ ਕਿ ਬਾਈ ਨੇਮ ਮੈਂਸ਼ਨ ਕੀਤੇ ਗਏ, ਨਾ ਵੀ ਔਰ ਪਤੇ ਪਰ ਕਾਰਵਾਈ ਦੀ। ਸੋ ਖੁਲਾਸਾ ਸੰਖੇਪ ਚ ਆ, ਪਰ ਖੁਲਾਸਾ ਬਹੁਤ ਵੱਡਾ। ਤਾਂ ਹੁਣ ਦੇਖੋ, ਕਿਉਂਕਿ ਜਿਵੇਂ ਇਹ ਸਭ ਕੁਛ ਹੋਇਆ, ਸਭ ਕੁਛ ਵਾਪਰਿਆ, ਤੁਸੀਂ ਵੇਖਿਆ ਹੋਣਾ, ਵਿਜ਼ੂਅਲ ਆਉਂਦੇ ਪਏ ਆ, ਖਬਰਾਂ ਆਉਂਦੀਆਂ ਪਈਆਂ, ਇੱਥੋਂ ਇੰਨੇ 1000 ਲੀਟਰ ਲਾਨ ਬਰਾਮਦ, ਆਹ ਫੜ ਲਈ ਹੈ ਜੀ, ਫੌਜੀ ਨੇ ਫੜ ਲਈ ਆ, ਆਹ ਫਲਾਣਾ ਭੱਜ ਗਿਆ, ਰਿਸ਼ਪਾਲ ਸਿੰਘ ਭੱਜ ਗਿਆ ਜੀ, ਇਹਨੇ ਬੜੀ ਜਾਇਦਾਦ ਬਣਾਈ ਹੈ, ਇਹਦੇ ਖਿਲਾਫ ਸ਼ਰਾਬ ਦੇ 27 ਮਾਮਲੇ ਦਰਜ ਆ, ਫਲਾਣੇ ਦੇ ਖਿਲਾਫ 25 ਮਾਮਲੇ ਦਰਜ ਆ, ਆਹ ਕਾਂਗਰਸੀਆਂ ਦਾ ਸਰਪੰਚ ਫੜਿਆ ਗਿਆ, ਕਾਂਗਰਸੀਆਂ ਦਾ ਸਾਬਕਾ ਸਰਪੰਚ ਫੜਿਆ ਗਿਆ, ਆਹ ਬੰਦਾ ਜਿਹੜਾ ਫੜਿਆ ਉਹਦੇ ਵਿਧਾਇਕ ਦੇ ਨਾਲ ਫੋਟੋ ਆਏ ਆ, ਆਹ ਬੰਦਿਆਂ ਨੇ ਨਕਲੀ ਫੈਕਟਰੀ ਚਲਾਈ ਸੀ, ਇੱਥੋਂ ਅਲਕੋਹਲ ਆ ਰਿਹਾ ਵਾ, ਇੱਥੋਂ ਸਪਿਰਿਟ ਆ ਰਿਹਾ ਵਾ, ਇਹਨਾਂ ਡਿਸਟਿਲਰੀਆਂ ਚੋਂ ਨਿਕਲ ਰਿਹਾ। ਮਤਲਬ ਕਿ ਹੁਣ 5 ਮਿੰਟਾਂ 'ਚ ਪਤਾ ਨਹੀਂ ਕਿਹੜੇ ਕਿਹੜੇ ਖੁਲਾਸੇ ਹੋਏ ਜਾ ਰਹੇ ਆ। ਪਰ ਜਦੋਂ ਇਹ ਸਭ ਕੁਛ ਕਰਨਾ ਸੀਗਾ, ਉਦੋਂ 11 ਮਹੀਨੇ ਵਿੱਚ ਪੈ ਗਿਆ। ਇਹ ਵੀ ਛੱਡੋ, ਆਪਾਂ ਪਹਿਲੇ ਦਿਨ ਤੋਂ ਹੀ ਗੱਲ ਇਹ ਕਹਿੰਦੇ ਆਏ ਆ ਕਿ ਰਟੌਲ ਦੇ ਵਿੱਚ 4 ਬੰਦੇ ਮਰੇ ਸੀਗੇ 20-21 ਜੁਲਾਈ ਨੂੰ। ਵੈਸੇ 19 ਦੀ ਘਟਨਾ, ਤਾਂ 20-21 ਨੂੰ ਰਿਪੋਰਟ ਹੋਈ ਆ, ਕਿਉਂਕਿ ਜਿਹੜਾ ਆਪਣੇ ਕੋਲ ਫੈਕਟ ਆਪਾਂ ਉਹੀ ਚੀਜ਼ ਬੋਲਾਂਗੇ। ਤਾਂ 20-21 ਨੂੰ ਮੀਡੀਆ ਰਿਪੋਰਟ ਆਉਂਦੀ ਆ ਕਿ ਰਟੌਲ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 4 ਬੰਦੇ ਜਿਹੜੇ ਆ ਮਰ ਜਾਂਦੇ ਆ, ਔਰ ਇੱਕ ਬੰਦਾ ਅੰਨਾ ਹੋ ਜਾਂਦਾ। ਮਤਲਬ ਇੰਟੈਲੀਜੈਂਸ ਦੀ ਰਿਪੋਰਟ ਵੀ ਆ, ਫਿਰ ਇੱਕ ਸ਼ਰਾਬ ਤਰਾਸਦੀ ਵਾਪਰਦੀ ਆ ਪਿੰਡ ਦੇ ਵਿੱਚ, ਤਰਨਤਾਰਨ ਜ਼ਿਲ੍ਹੇ ਦੇ ਵਿੱਚ, ਸਰਕਾਰ ਫਿਰ ਵੀ ਸੁੱਤੀ ਰਹਿੰਦੀ ਆ ਬਾਵਜੂਦ ਇਸ ਦੇ। ਹੁਣ ਦੇਖੋ, ਜੇ ਆਪਾਂ ਕਹੀਏ ਕਿ ਨਹੀਂ ਜੀ ਅਸੀਂ ਕਾਰਵਾਈ ਕਰ ਰਹੇ ਹਾਂ, ਕਾਰਵਾਈ ਸਭ ਤੋਂ ਪਹਿਲਾਂ ਤੇ ਆਪਣੇ ਆਪ ਤੇ ਸਰਕਾਰ ਨੂੰ ਕਰਨੀ ਚਾਹੀਦੀ ਹੈ, ਜਵਾਬ ਦੇਣਾ ਚਾਹੀਦਾ ਜਨਤਾ ਪ੍ਰਤੀ। ਜਵਾਬਦੇਹੀ ਹੀ ਸਰਕਾਰ ਦੀ ਭਰੋਸੇਯੋਗਤਾ ਹੁੰਦੀ ਹੈ। ਪਰ ਇੱਥੇ ਸਾਡੇ ਰੀਤ ਹੀ ਹੈ ਨਹੀਂ ਜੀ, ਲੋਕ ਨਾ ਜਵਾਬਦੇਹੀ ਤੈਅ ਕਰਦੇ ਆ, ਨਾ ਇਹ ਜਵਾਬਦੇਹੀ ਜਿਹੜੀ ਆ ਉਹ ਯਕੀਨੀ ਕਰਦੇ ਆ। ਇਹ ਸਮੱਸਿਆ ਹੈ ਸਾਡੀ ਇੱਥੋਂ ਦੇ ਸਿਸਟਮ ਦੀ, ਨਿਜ਼ਾਮ ਦੀ ਸਿਸਟਮ ਹੈ, ਜਿਹੜਾ ਨਿਜ਼ਾਮ ਦੀ ਆਪਾਂ ਦੇਖੀਏ ਜਿਹੜੀ ਸਭ ਤੋਂ ਭੱਦੀ ਕਾਰਵਾਈ ਆ, ਭੱਦੀ ਕਾਰਕਰਦਗੀ, ਉਹ ਇਹੋ ਕਿ ਵੋਟਾਂ ਵੇਲੇ ਤੁਸੀਂ ਲੋਕਾਂ ਦੇ ਵਿੱਚ ਖੜਦੇ ਹੋ, ਉਹਨਾਂ ਦੀਆਂ ਗਾਲਾਂ ਵੀ ਸੁਣ ਲੈਂਦੇ ਹੋ, ਬੱਤੀਆਂ ਠੰਡੀਆਂ ਵੀ ਸੁਣ ਲੈਂਦੇ ਹੋ, ਪਰ ਜਦੋਂ ਸਰਕਾਰ ਬਣਾ ਕੇ ਤੁਸੀਂ ਸੱਤਾ ਭੋਗਦੇ ਹੋ, ਉਦੋਂ ਜਵਾਬਦੇਹੀ ਜਿਹੜੀ ਆ ਕੋਈ ਨਹੀਂ ਹੁੰਦੀ। ਤਾਂ ਖੈਰ ਜਿਹੜੀਆਂ ਇਹ ਤਾਰਾਂ ਜੁੜਦੀਆਂ ਪਈਆਂ, ਮੈਂ ਤੁਹਾਨੂੰ ਸੰਖੇਪ ਚ ਦੱਸ ਦੇਵਾਂ ਕਹਾਣੀ ਦੀ। ਉਹ ਇਹੋ ਆ ਕਿ ਖਤਰਨਾਕ ਰਸਾਇਣ ਸਨ ਦਾਰੂ ਦੇ ਵਿੱਚ, ਔਰ ਇਹ ਉਹ ਰਸਾਇਣ ਆ ਜਿਹੜੇ ਕਿ ਨਿਕਲਦੇ ਆ ਜੀ, ਜਿਸ ਤਰ੍ਹਾਂ ਲਾ ਲਓ ਫੈਕਟਰੀਆਂ ਜਿਹੜੀਆਂ ਸ਼ਰਾਬ ਵਾਲੇ ਕਾਰਖਾਨੇ ਕਹਿ ਲਓ, ਡਿਸਟਿਲਰੀਆਂ ਕਹਿ ਲਓ, ਜਾਂ ਤਾਂ ਉਹਨਾਂ ਦੇ ਵਿੱਚੋਂ ਨਿਕਲਦੇ ਆ, ਠੀਕ ਹੈ ਨਾ ਜੀ, ਜਾਂ ਤਾਂ ਉਹਨਾਂ ਦੇ ਵਿੱਚੋਂ ਨਿਕਲਦੇ ਆ, ਤੇ ਜਾਂ ਫਿਰ ਉਹ ਨਿਕਲਦੇ ਆ ਜਿਸ ਤਰ੍ਹਾਂ ਲਾ ਲਓ ਜਿਹੜੇ ਟੈਂਕਰ ਆਉਂਦੇ ਆ ਸਪਲਾਈ ਵਾਲੇ, ਇਹਨਾਂ ਦੇ ਵਿੱਚੋਂ ਨਿਕਲਦੇ ਆ ਜਿਹੜੇ ਡਿਸਟਿਲਰੀਆਂ ਨੂੰ ਸਪਲਾਈ ਕਰਦੇ ਆ। ਹੁਣ ਇਹ ਚੀਜ਼ਾਂ ਵੇਖਣ ਵਾਲੀਆਂ ਕਿ ਹੁਣ ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ, ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਦੱਸੋ। ਸਭ ਤੋਂ ਜ਼ਰੂਰੀ ਤੇ ਇਹੀ ਗੱਲ ਹੈ ਨਾ ਕਿ ਤੁਸੀਂ ਦੱਸੋ ਕਿ ਹਾਂ ਭਾਈ ਇਹ ਸਭ ਕੁਛ ਕੀ ਚੱਲ ਰਿਹਾ ਵਾ। ਹੁਣ ਅਸੀਂ ਨਹੀਂ ਇਹ ਗੱਲ ਕਹਿ ਰਹੇ, ਇਹ ਮੈਂ ਗੱਲ ਨਹੀਂ ਕਹਿ ਰਿਹਾ। ਵੈਸੇ ਤੇ ਮੇਰੇ ਕੋਲ ਬਹੁਤ ਸਾਰੇ ਫੈਕਟ ਹੈ, ਜੇ ਮੈਂ ਇਹਨਾਂ ਨੂੰ ਦੱਸਣ ਤੇ ਆਵਾਂ ਕਿ ਕਿਸ ਤਰ੍ਹਾਂ ਸ਼ੰਭੂ ਬੈਰੀਅਰ ਤੇ ਕਰਫਿਊ ਦੇ ਵਿੱਚ 750 ਪੇਟੀ ਸ਼ਰਾਬ ਫੜੀ ਗਈ, ਔਰ ਜਿਹੜੀ ਡਿਸਟਿਲਰੀ ਚੋਂ ਨਿਕਲੀ ਉਹਦਾ ਰਿਕਾਰਡ ਗਾਇਬ ਹੋ ਗਿਆ। ਆ 5-7 ਦਿਨ ਪਹਿਲਾਂ ਉਹਦੇ ਦਫ਼ਤਰ ਚੋਂ ਫਾਈਲਾਂ ਚੋਰੀ ਹੋ ਗਈਆਂ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਪੋਸੀਬਲ ਹੈ। ਐਕਸਾਈਜ਼ ਡਿਪਾਰਟਮੈਂਟ ਨੇ ਉਹ ਫਾਈਲਾਂ ਆਪਣੇ ਕਬਜ਼ੇ 'ਚ ਕਿਉਂ ਨਹੀਂ ਲਈਆਂ। ਫਿਰ 2 ਟਰੱਕ ਸ਼ਰਾਬ ਦੇ ਇੱਕ ਐਸੀ ਫੈਕਟਰੀ 'ਚ ਫੜੀ ਜਾਂਦੀ ਹੈ ਜੋ ਮਤਲਬ ਕਿ ਸਰਨਿਆਂ ਦੀ ਧੀ ਚੱਡਿਆਂ ਦੇ ਵਿਆਹੀ ਆ, ਉਹਨਾਂ ਦੀ ਜਿਹੜੀ ਭਾਈਵਾਲੀ ਦੀ ਜਿਹੜੀ ਹੈਗੀ ਆ ਪਾਰਟਨਰਸ਼ਿਪ ਦੀ ਜਿਹੜੀ ਫੈਕਟਰੀ, ਉੱਥੇ ਮਿਲੇ ਆ 2 ਸ਼ਰਾਬ ਦੇ ਟਰੱਕ। ਅਕਾਲੀਆਂ ਨੇ ਉਹਦੇ ਤੇ ਪ੍ਰੈਸ ਕਾਨਫਰੰਸ ਕੀਤੀ, ਮਈ ਦੀ ਗੱਲ ਆ, ਉਹਦੇ ਤੇ ਕਾਰਵਾਈ ਕੀ ਹੋਈ। ਬਹੁਤ ਸਾਰੀਆਂ ਉਦਾਹਰਨਾਂ ਮੈਂ ਤੁਹਾਨੂੰ ਦੇ ਸਕਦਾ, ਹੋਰ ਉਦਾਹਰਨਾਂ ਦੇ ਸਕਦਾ ਆ ਕਿ ਇਹਨਾਂ ਨੇ ਕਰਫਿਊ ਦੇ ਦਰਮਿਆਨ ਹੀ ਵੱਡੀ ਕਾਰਵਾਈ ਕੀਤੀ। 22 ਦੇ ਕਰੀਬ ETO ਬਦਲੇ, 73 ਦੇ ਕਰੀਬ ਇਹਨਾਂ ਨੇ ਇੰਸਪੈਕਟਰ ਬਦਲੇ, ਔਰ ਉਹ ਇਹ ਗੱਲ ਕਹਿ ਕੇ ਬਦਲੇ ਕਿ ਡਿਸਟਿਲਰੀਆਂ ਚੋਂ ਸੈਨੀਟਾਈਜ਼ਰ ਬਣਾਉਣ ਦੇ ਬਹਾਨੇ ਸ਼ਰਾਬ ਬਣ ਕੇ ਬਾਹਰ ਨਿਕਲਦੀ ਰਹੀ ਹੈ। ਜਿੱਥੋਂ ਸ਼ਰਾਬ ਬਣ ਕੇ ਨਿਕਲ ਸਕਦੀ ਹੈ, ਉੱਥੋਂ ਇਸ ਤਰ੍ਹਾਂ ਦੀਆਂ ਫੈਕਟਰੀਆਂ
ਜਿਹੜੀਆਂ ਕਿ ਰਾਜਪੁਰੇ ਚੋਂ ਫੜੀਆਂ ਗਈਆਂ ਜਾਂ ਖੰਨੇ ਚੋਂ ਫੜੀਆਂ ਗਈਆਂ, ਕਿ ਉਹਨਾਂ ਚੋਂ ਉੱਥੋਂ ਡਿਸਟਿਲਰੀਆਂ ਚੋਂ ਇਹ ਬੰਦੇ ਜਿਹੜੇ ਕਿ ਇਹਨਾਂ ਦੇ ਆਪਣੇ ਬੰਦੇ ਸੀ ਤਥਾ ਕਥਿਤ ਤੌਰ ਤੇ, ਤਾਂ ਉਹ ਉੱਥੋਂ ਡਿਸਟਿਲਰੀਆਂ ਚ ਮਾਲ ਨਹੀਂ ਲੈ ਸਕਦੇ, ਕੈਮੀਕਲ ਨਹੀਂ ਲੈ ਸਕਦੇ। ਸੋ ਇਹ ਤਾਰ ਜਿਹੜੀ ਤੰਦ ਆ ਜਿਹੜੀ ਉਹ ਜਾ ਕੇ ਜੁੜਦੀ ਆ ਇਸੇ ਤਰ੍ਹਾਂ ਜਾ ਕੇ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਫਲਾਣੀ ਨਹਿਰ ਦੇ ਵਿੱਚੋਂ ਮੋਗਾ ਨਿਕਲਦਾ। ਜੇ ਤੁਸੀਂ ਨਹਿਰ ਵੇਖੋਗੇ ਤੇ ਨਹਿਰ ਆਪਾਂ ਕਹਿ ਸਕਦੇ ਹਾਂ, ਉਹ ਮੈਂ ਇੱਕ ਤਸਵੀਰ ਦੇ ਰਿਹਾ ਵਾਂ ਇਸ ਮਾਮਲੇ 'ਚ ਕਿ ਨਹਿਰ ਆ ਸਿਆਸਤ ਤੇ ਅਗਾਂਹ ਮੋਗੇ ਨਿਕਲਦੇ ਆ। ਕੋਈ ਤੇ ਨਕਲੀ ਫੈਕਟਰੀ ਲਾ ਕੇ ਰਾਜਪੁਰੇ ਦੇ ਵਿੱਚ ਤੇ ਬ੍ਰਾਂਡਡ ਸ਼ਰਾਬ ਬਣਾਈ ਜਾਂਦਾ, ਤੇ ਕੋਈ ਛੋਟਾ ਮੋਗੀ ਵਾਲਾ ਅਗਾਂਹ ਜਾ ਕੇ ਉਹ ਕੈਮੀਕਲ ਲੈ ਕੇ ਤੇ ਆ ਦੇਸੀ ਸ਼ਰਾਬ ਬਣਾਈ ਜਾਂਦਾ, ਇਸ ਤਰ੍ਹਾਂ ਬੰਦੇ ਮਰੀ ਜਾਂਦਾ। ਠੀਕ ਹੈ, ਫਰਕ ਹੋਏਗਾ। ਬ੍ਰਾਂਡਡ ਜਿਹੜੀ ਸ਼ਰਾਬ ਬਣਾਉਂਦੇ ਆ ਉਹ ਫੈਕਟਰੀ ਤੇ ਕਾਫੀ ਦੱਸਦੇ ਆ ਕਿ ਪਹਿਲਾਂ ਸਰਮਾਇਆ ਵੀ ਇਨਵੈਸਟ ਹੁੰਦਾ ਵਾ, ਠੀਕ ਹੈ, ਉਹਨਾਂ ਦਾ ਕੰਮ ਕਰ ਵੱਖਰੀ ਕਿਸਮ ਦਾ ਹੋਏਗਾ, ਪਰ ਚੋਰੀ ਤਾਂ ਹੋ ਰਹੀ ਹੈ ਨਾ, ਮਾਲੀਏ ਦੀ ਚੋਰੀ ਉਧਰ ਹੋ ਰਹੀ ਆ, ਇੱਧਰ ਕੀ ਇੱਧਰ ਜਾਨਾ ਦਾ ਖਾਓ। ਤਾਂ ਹੁਣ ਇਸੇ ਕਰਕੇ ਇਹ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਉਹਨਾਂ ਦੀ ਪੁਸ਼ਟੀ ਕੌਣ ਕਰ ਰਿਹਾ? ਸ਼ਮਸ਼ੇਰ ਸਿੰਘ ਦੁੱਲੋ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਦਾ ਜੋੜਾ, ਇਹ ਗਏ ਅੱਜ ਰਾਜਪਾਲ ਨੂੰ ਜਾ ਕੇ ਐਕਸ਼ਨ ਵਾਸਤੇ ਮੰਗ ਪੱਤਰ ਦਿੰਦੇ ਆ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਆ, ਬਕਾਇਦਾ ਕਈ ਇੰਟਰਵਿਊਜ਼ ਦਿੰਦੇ ਆ ਚੈਨਲਾਂ ਨੂੰ, ਤੇ ਜਿਹਦੇ ਵਿੱਚ ਹਾਰੀ ਗੱਲਾਂ ਕਹਿੰਦੇ ਆ ਕਿ ਡਿਸਟਿਲਰੀਆਂ 'ਚ ਜੀ ਕੈਮੀਕਲ ਨਿਕਲਦੇ ਆ, ਡਿਸਟਿਲਰੀਆਂ ਕਿਹਨਾਂ ਦੀਆਂ ਪਤਾ ਕਰੋ, CBI ਇਨਵੈਸਟੀਗੇਸ਼ਨ ਕਰਾ ਲਓ। ਅਸੀਂ ਚਿੱਠੀਆਂ ਤੱਕ ਲਿਖੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਬਹੁਤ ਜ਼ਿਆਦਾ ਕੰਮ ਚੱਲਿਆ ਪਿਆ। ਤੋ ਇਹ ਕੈਪਟਨ ਅਮਰਿੰਦਰ ਸਿੰਘ ਦਾ ਮੈਂ ਕਹੂੰਗਾ ਕਿ ਸਿੱਧੇ ਤੌਰ ਤੇ ਜਿੰਮਾ ਕਿ ਤੁਸੀਂ ਲੋਕਾਂ ਨੂੰ ਇਹ ਪੋਚੇ ਪਾ ਕੇ ਨਾ ਕਹੋ ਕਿ ਆਹ ਹੋ ਗਿਆ ਜੀ, ਵਾਹ ਹੋ ਗਿਆ, ਅਸੀਂ ਜਾਂਚ ਕਰਾਤੀ, ਪੜਤਾਲ ਕਰਾਤੀ ਹੈ। ਤੁਸੀਂ ਸਿੱਧੇ ਤੌਰ ਤੇ ਮੁਖਾਤਬ ਹੋ ਕੇ ਦੱਸੋ ਕਿ ਫੇਲੀਅਰ ਤੁਹਾਡੀ ਰਹੀ ਹੈ ਕਿ ਨਹੀਂ ਰਹੀ। ਬਹੁਤ ਸਾਰੇ ਫੈਕਟ ਹਾਲੇ ਹੋਰ ਆ ਜਾਣੇ ਆ, ਟੋਟਲੀ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਫੇਲੀਅਰ ਹੈ। ਜੋ ਮਰਜ਼ੀ ਆ, ਜਿਸ ਤਰ੍ਹਾਂ ਜਿਵੇਂ ਮੀਡੀਆ ਹੁਣ ਕੱਢੀ ਜਾਂਦਾ ਕਿ ਇੱਥੇ ਵੀ ਵਿਕਦੀ ਹੈ ਸ਼ਰਾਬ, ਇੱਥੇ ਵੀ ਵਿਕਦੀ ਹੈ ਸ਼ਰਾਬ, ਤੇ ਇਹਨਾਂ ਦਾ ਜਿਹੜਾ ਖੁਫੀਆ ਵਿਭਾਗ ਆ ਉਹ ਭਿੰਡੀ ਤੋਰੀ ਵੇਚਦਾ ਅੱਜ ਕੱਲ੍ਹ, ਉਹ ਕੀ ਕਰਦਾ? ਜੇ ਜਾ ਕੇ ਮੀਡੀਆ ਵਾਲੇ ਸਟਿੰਗ ਕਰੀ ਜਾਂਦੇ ਆ, ਆਹ ਵੇਖੋ ਜੀ ਇੱਥੇ ਵੀ ਵਿਕਦਾ ਆ, ਇੱਥੇ ਵੀ ਵਿਕਦਾ, ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ? ਇਹ ਜਵਾਬ ਦੇ ਸਭ ਤੋਂ ਪਹਿਲਾਂ। ਜੀ ਜੀ, ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਸੁੱਚਾ ਸਿਉ ਲੰਗਾਹ ਨੇ 5 ਪਿਆਰਿਆਂ ਕੋਲੋਂ ਭੁੱਲ ਬਖਸ਼ਾ ਕੇ ਦੁਬਾਰਾ ਅੰਮ੍ਰਿਤਪਾਨ ਕੀਤਾ। ਦੇਖੋ, ਬੜੇ ਚਿਰ ਦੇ ਉਸਲਵੱਟੇ ਲੈਂਦਾ ਸੀਗਾ ਸੁੱਚਾ ਸਿੰਘ ਲੰਗਾਹ। ਤੁਹਾਨੂੰ ਪਤਾ ਹੀ ਹੈ ਕਿ ਬੜੀ ਵਾਰੀ ਖਬਰ ਆਈ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਸ਼ਾਮਲ ਕੀਤਾ ਜਾ ਸਕਦਾ। ਪੰਥ ਦਾ ਕੀ ਆਪਾਂ ਖਲੋਤਾ ਮੁੱਦੇ ਸਮਝ ਨਹੀਂ ਆਈ। ਖੈਰ ਚਲੋ, ਕਾਰਵਾਈਆਂ ਹੁੰਦੀਆਂ, ਤੁਹਾਨੂੰ ਪਤਾ। ਇੱਕ ਵਾਰੀ ਅੱਗੇ ਲਿਖ ਕੇ ਦਿੱਤਾ ਸੋ ਕਿ ਮੈਨੂੰ ਪੰਥ 'ਚ ਸ਼ਾਮਲ ਕਰ ਲਓ, ਹੁਣ ਪੰਥ 'ਚ ਮੈਂ ਉਤਰਿਆ ਪਿਆ ਹੁੰਦਾ, ਤੇ ਫਿਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ। ਦੁਬਾਰਾ ਫਿਰ ਇਹਨੇ ਲਿਖਤੀ ਦਿੱਤਾ ਸੀਗਾ। ਅਕਾਲ ਤਖਤ ਸਾਹਿਬ ਨੇ ਕੋਈ ਉਹਦੇ ਤੇ ਐਕਸ਼ਨ ਨਹੀਂ ਲਿਆ, ਸਭ ਨੂੰ ਪਤਾ ਹੀ ਆ। ਹਾਲਾਂਕਿ ਵਿੱਚੋਂ ਜੇ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨਵੇਂ ਆਏ ਸੀਗੇ, ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਦੀ ਸਟੇਟਮੈਂਟ ਸੀਗੀ ਕਿ ਜਿਹੜੇ ਵੀ ਪੰਥ ਚੋਂ ਛੇਕੇ ਆ, ਤੁਹਾਨੂੰ ਪਤਾ ਹੀ ਜਦੋਂ 550ਵਾਂ ਦਿਹਾੜਾ ਮਨਾਇਆ ਜਾ ਰਿਹਾ ਸੀ, ਉਸ ਮੌਕੇ ਤੇ ਇਹਨਾਂ ਨੇ ਇੱਕ ਸਟੇਟਮੈਂਟ ਕੀਤੀ ਸੀ ਜਾਰੀ ਕਿ ਭਾਈ ਜਿਹੜੇ ਇਸ ਤਰ੍ਹਾਂ ਦੇ ਬੰਦੇ ਉਹਨਾਂ ਨੂੰ ਪੰਥ 'ਚ ਸ਼ਾਮਲ ਕਰਨ ਵਾਸਤੇ ਆਪਾਂ ਵਿਚਾਰਾ ਕਰ ਸਕਦੇ ਹਾਂ, ਵੀ ਲਿਖਤੀ ਦਿੱਤਾ ਜਾ ਸਕਦਾ। ਤਾਂ ਸੁੱਚਾ ਸਿੰਘ ਲੰਗਾਹ ਨੇ ਸ਼ਾਇਦ ਉਦੋਂ ਵੀ ਦਿੱਤਾ ਸੀਗਾ। ਜਦੋਂ ਕੋਈ ਨਈ ਕਾਰਵਾਈ ਹੋਈ, ਸੁੱਚਾ ਸਿੰਘ ਲੰਗਾਹ ਨੇ ਅੱਜ ਇੱਕ ਨਵੀਂ ਪਰਤ ਪਾਈ ਆ ਕਿ ਇਹਨੇ ਧਾਰੀਵਾਲ ਦੇ ਨੇੜੇ ਕੋਈ ਗੁਰਦੁਆਰਾ ਹੈ, ਸ਼ਾਇਦ ਧਾਰੀਵਾਲ ਦੇ ਵਿੱਚ ਹੀ ਆ, ਉੱਥੇ ਜਾ ਕੇ, ਮਤਲਬ ਕਿ ਧਾਰੀਵਾਲ ਪਤਾ ਨਹੀਂ, ਹੁਣ ਮੈਨੂੰ ਪਤਾ ਨਹੀਂ ਗੁਰਦਾਸਪੁਰ ਦੇ ਵਿੱਚ ਐਗਜ਼ੈਕਟ ਉਹ ਸ਼ਹਿਰ ਨੂੰ ਕੀ ਕਹਿੰਦੇ ਆ, ਉੱਥੇ ਜਾ ਕੇ ਗੁਰਦੁਆਰੇ ਦੇ ਵਿੱਚ 5 ਪਿਆਰਿਆਂ ਤੋਂ ਖਿਮਾ ਯਾਚਨਾ ਕਰ ਲਈ ਔਰ ਉਸ ਤੋਂ ਬਾਅਦ ਦੁਬਾਰਾ ਅੰਮ੍ਰਿਤਪਾਨ ਕਰ ਲਿਆ। ਸੋ ਦੁਬਾਰਾ ਅੰਮ੍ਰਿਤਪਾਨ ਕਰਕੇ ਕਹਿੰਦੇ ਜੀ ਲਓ ਚੱਕੋ, ਲੰਗਾਹ ਹੁਣ ਸੁੱਚਾ ਹੋ ਗਿਆ। ਸੋ ਲੰਗਾਹ ਜਿਹੜਾ ਸੁੱਚਾ ਹੋ ਗਿਆ, ਪਰ ਇਹਦੇ ਨਾਲ ਰਾਜ ਕਰਨਵੀਰ ਸਿੰਘ ਜੀ ਵਿਵਾਦ ਖਤਮ ਨਹੀਂ ਹੋਇਆ। ਇੱਥੋਂ ਵਿਵਾਦ ਹੋ ਗਿਆ ਇੱਕ ਨਵਾਂ ਸ਼ੁਰੂ। ਸਾਰੇ ਜਾਣੇ ਜਿਹੜੇ ਪੰਥਕ ਸਫਾਂ ਦੇ ਵਿੱਚ ਵਿਚਰਨ ਵਾਲੇ ਲੋਕ ਆ, ਜਿਹੜੇ ਸਿੱਖ ਸਿਧਾਂਤਾਂ ਤੋਂ ਜਾਣੂ ਆ, ਉਹ ਕਹਿੰਦੇ ਕਿ ਇਹ ਪਿਰਤ ਤੇ ਬੜੀ ਖਤਰਨਾਕ ਪਿਰਤ ਆ, ਕਿਉਂਕਿ ਮਾਮਲਾ ਅਕਾਲ ਤਖਤ ਸਾਹਿਬ ਤੇ ਆ। ਅਕਾਲ ਤਖਤ ਸਾਹਿਬ ਨੇ ਇਹਨੂੰ ਪੰਥ ਚੋਂ ਛੇਕਿਆ ਸੀਗਾ ਔਰ ਅਕਾਲ ਤਖਤ ਸਾਹਿਬ ਤੇ ਹੀ ਜਾ ਕੇ ਦੁਬਾਰਾ ਅਪੀਲ ਕੀਤੀ ਲੰਗਾਹ ਨੇ, ਔਰ ਲੰਗਾਹ ਦੀ ਅਪੀਲ ਜਿਹੜੀ ਉਹ ਹਾਲੇ ਪੈਂਡਿੰਗ ਆ, ਉਹਦੇ ਤੇ ਕੋਈ ਡਿਸੀਜਨ ਨਹੀਂ ਆਇਆ। ਤਾਂ ਇਨ ਬਿਟਵੀਨ ਮੰਨ ਲਓ ਇਸ ਤਰ੍ਹਾਂ ਦੀ ਪ੍ਰਥਾ ਚੱਲ ਪੈਂਦੀ ਆ, ਤਾਂ ਫਿਰ ਕੱਲ ਨੂੰ ਉੱਠ ਕੇ ਕੋਈ ਵੀ ਬੰਦਾ ਛੇਕਿਆ ਜਾਂ ਕੋਈ ਵੀ ਹੋਰ ਡੇਰਾ ਛੇਕਿਆ ਇਸ ਤਰ੍ਹਾਂ ਦਾ, ਜਾਂ ਕੋਈ ਹੋਰ ਸੰਪਰਦਾ ਛੇਕਿਆ, ਤਾਂ ਉਹ ਵੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਅਮਲ 'ਚ ਲਿਆ ਸਕਦਾ। ਇਹ ਬਹੁਤ ਖਤਰਨਾਕ ਰੀਤ ਹੈ। ਸੋ ਜਿਹੜੇ ਪੰਥਕ ਵਿਦਵਾਨ ਨੇ, ਜਿਹੜੇ ਸਿੱਖ ਸਿਧਾਂਤਾਂ ਤੋਂ ਜਾਣੂ ਨੇ, ਉਹ ਕਹਿੰਦੇ ਕਿ ਸੁੱਚਾ ਸਿੰਘ ਲੰਗਾਹ ਨੇ
ਇੱਕ ਹੋਰ ਬੱਜਰ ਗਲਤੀ ਕਰ ਲਈ ਆ, ਕਿਉਂਕਿ ਇਸ ਮਾਮਲੇ ਦੇ ਵਿੱਚ ਇਹ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਰਹੇਗੀ, ਇੱਥੋਂ ਤੱਕ ਗੱਲ ਸੀਮਤ ਨਹੀਂ ਰਹੇਗੀ, ਇਹ ਗੱਲ ਖਿਲਰੇਗੀ। ਵੈਸੇ ਮੈਨੂੰ ਲੱਗਦਾ ਕਿ ਸੁੱਚਾ ਸਿੰਘ ਲੰਗਾਹ ਤੋਂ ਸਬਰ ਨਹੀਂ ਹੋਇਆ, 2022 ਨੇੜੇ ਆਉਂਦਾ ਪਿਆ ਸੀ, ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਮੇਰੀ ਫੇਰ ਗੱਲ ਬਣੂਗੀ। ਮੁੰਡਾ ਤੇ ਚਲੋ ਮੈਂ ਮੁੰਡੇ ਨੂੰ ਤਾਂ ਨਹੀਂ ਕਹੂੰਗਾ ਕਿ ਅਕਾਲੀ ਦਲ ਦੇ ਵਿੱਚ ਖੁੱਲਾ ਡੁੱਲਾ ਕੰਮ ਕਰਦਾ ਹੀ ਆ, ਕਰੀ ਜਾਂਦਾ, ਪਰ ਸੁੱਚਾ ਸਿੰਘ ਲੰਗਾਹ ਤੁਹਾਨੂੰ ਪਤਾ ਹੀ ਆ ਕਿ ਸਿਆਸਤ ਤੌਰ ਤੇ ਜੇ ਦੇਖੀਏ ਤੇ ਬਿਲਕੁਲ ਨਿਊਟਰਲ ਹੋਇਆ ਪਿਆ ਸੀਗਾ। ਜੇ ਨਿਕਲੇ ਪਏ ਸੀ ਸਾਰੇ, ਤਾਂ ਕਿਸੇ ਪਾਸੇ ਜਾਣਾ ਹੀ ਸੀ, ਗਾਹ ਜਾਂਦਾ ਪਿਛਾ ਜਾਂਦਾ, ਤਾਂ ਉਹਦੇ ਵਾਸਤੇ ਇਹ ਚੀਜ਼ ਜ਼ਰੂਰੀ ਸੀ। ਪਰ ਇੱਕ ਗੱਲ ਤੇ ਤਾਂ ਬੋਰ ਲੱਗ ਗਈ ਆ ਨਾ ਕਿ ਦੇਖੋ ਇਹਨੇ ਜਿਸ ਤਰੀਕੇ ਦਾ ਸਾਰਾ ਕਾਂਡ ਉਹ ਜਿਹੜਾ ਆਪਣੇ ਆਪ ਤੇ ਚੱਲਿਆ, ਹਾਲਾਂਕਿ ਦੁਨਿਆਵੀ ਅਦਾਲਤ ਨੇ ਬਰੀ ਕਰ ਦਿੱਤਾ, ਪਰ ਧਾਰਮਿਕ ਅਦਾਲਤ ਨੇ ਬਰੀ ਨਹੀਂ ਕੀਤਾ, ਪਰ ਜਾ ਕੇ ਫਿਰ ਖਿਮਾ ਯਾਚਨਾ ਕਰਨੀ ਔਰ ਦੁਬਾਰਾ ਅੰਮ੍ਰਿਤਪਾਨ ਕਰਨਾ, ਇਹਦਾ ਮਤਲਬ ਇਹ ਹੈ ਕਿ ਉੱਥੇ ਦੁਨਿਆਵੀ ਅਦਾਲਤ 'ਚ ਮਾਮਲਾ ਜਿਵੇਂ ਮਰਜ਼ੀ ਸੈੱਟ ਹੋ ਗਿਆ, ਪਰ ਇੱਥੇ ਹਾਲ ਦੀ ਘੜੀ ਉਹਨੇ ਗੁਨਾਹ ਕਬੂਲ ਹੀ ਕੀਤਾ ਨਾ ਕਿ ਹਾਂ ਭਾਈ ਮੇਰੇ ਤੋਂ ਗਲਤੀ ਹੋਈ ਆ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਚੀਜ਼ ਵੇਖਣ ਨੂੰ ਮਿਲ ਰਹੀ ਹੈ ਕਿ ਦੁਨਿਆਵੀ ਅਦਾਲਤ 'ਚ ਜਾ ਕੇ ਬੰਦਾ ਕਹਿੰਦਾ ਕਿ ਮੈਂ ਇਹ ਕੰਮ ਨਹੀਂ ਕੀਤਾ, ਔਰ ਜਿਹੜੀ ਉਹ ਬੀਬੀ ਆ ਉਹ ਵੀ ਤੁਹਾਨੂੰ ਪਤਾ ਹੀ ਆ ਕਿ ਕਿਸ ਤਰੀਕੇ ਨਾਲ ਬਹਿ ਜਾਂਦੀ ਹੈ ਗਵਾਹੀ ਤੋਂ, ਚਲੋ ਮਾਮਲਾ ਜਿਹੜਾ ਠੱਪਿਆ ਜਾਂਦਾ। ਪਰ ਇੱਥੇ ਆ ਕੇ ਉਹ ਖਿਮਾ ਯਾਚਨਾ ਕਰ ਰਹੇ, ਕਿਉਂਕਿ 5 ਪਿਆਰਿਆਂ ਪਾਸ ਜਦੋਂ ਤੁਸੀਂ ਜਾਂਦੇ ਹੋ ਤਨਖਾਹ ਲੱਗੀ ਹੈ ਨਾ ਇਹਨਾਂ ਨੂੰ, 21 ਦਿਨ ਦੀ ਤਨਖਾਹ ਵੀ ਲਾ ਦਿੱਤੀ ਹੈ ਇਹਨਾਂ ਨੇ, ਤਾਂ 5 ਪਿਆਰਿਆਂ ਪਾਸ ਜਦੋਂ ਜਾਂਦੇ ਹੋ, ਹਾਲਾਂਕਿ ਮਰਿਆਦਾ ਦੇ ਵਿੱਚ ਵੇਖਣਾ ਪਏਗਾ, ਰਹਿਤ ਮਰਿਆਦਾ ਤੁਹਾਨੂੰ ਪੜ੍ਹਨੀ ਪਏਗੀ ਦੁਬਾਰਾ ਕਿ ਕੀ ਇਸ ਤਰ੍ਹਾਂ ਖਿਮਾ ਯਾਚਨਾ ਕੀਤੀ ਜਾ ਸਕਦੀ ਹੈ। ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ, ਇਹ ਵੀ ਇੱਕ ਸੰਕਲਪ ਹੈ, ਮੈਂ ਜਾਣੂ ਨਹੀਂ, ਬਾਕੀ ਤੁਸੀਂ ਸਟੱਡੀ ਕਰ ਲਿਓ ਰਹਿਤ ਮਰਿਆਦਾ ਬਾਰੇ। ਤਾਂ ਇਹ ਚੀਜ਼ ਜਿਹੜੀ ਆ ਉਹ ਉਦੋਂ ਹੀ ਹੁੰਦੀ ਆ ਜਦੋਂ ਬੰਦਾ ਕੋਈ ਜਾ ਕੇ 5 ਪਿਆਰਿਆਂ ਦੇ ਸਾਹਮਣੇ ਆਪਣੀ ਗਲਤੀ ਨੂੰ ਪ੍ਰਵਾਨ ਕਰਦਾ ਹੈ ਕਿ ਹਾਂ ਭਾਈ ਤਸਲੀਮ ਕਰਦਾ ਕਿ ਮੈਥੋਂ ਇਹ ਗੁਨਾਹ ਹੋਇਆ, ਬੱਜਰ ਕੁਰੈਤ ਹੋਈ ਆ ਤੇ ਮੈਂ ਦੁਬਾਰਾ ਵਿੱਚ ਸ਼ਾਮਲ ਹੋਣਾ ਚਾਹੁੰਦਾ ਵਾ, ਤਨਖਾਹ ਲੱਗਦੀ ਆ। ਤਾਂ ਇੱਥੇ ਮਤਲਬ ਕਿ ਕਨਫੈਸ ਹੋ ਰਿਹਾ, ਕਨਫੈਸ਼ਨ ਹੈ ਇੱਥੇ ਕਿ ਪੰਥ ਦੇ ਅੱਗੇ ਕਿ ਹਾਂ ਮੈਂ ਤੁਹਾਡਾ ਗੁਨਾਹਗਾਰ ਆ, ਪਰ ਦੁਨਿਆਵੀ ਅਦਾਲਤ 'ਚ ਕੀ ਆ ਕਿ ਨਹੀਂ ਜੀ ਮੈਂ ਵਿਦਾ ਗਿਆ। ਜੀ ਜੀ, ਅਗਲੀ ਮਿੰਟ ਜੀ ਗੱਲ ਕਰੀਏ, ਇਹ ਹੁਣ ਮਾਮਲਾ ਜਿਹੜਾ ਪੁਰਾਤਨ ਸਰੂਪ ਚੋਰੀ ਹੋਣ ਦਾ ਆ, ਗੁਰਦੁਆਰਾ ਸਾਹਿਬ ਪੁੱਜੇ ਨੇ ਭਾਈ ਲੌਂਗੋਵਾਲ। ਹਾਂਜੀ ਦੇਖੋ, ਭਾਈ ਲੌਂਗੋਵਾਲ ਗਏ ਨੇ ਉਸ ਗੁਰਦੁਆਰੇ ਦੇ ਵਿੱਚ। ਅਸਲ 'ਚ ਕੀ ਆ ਕਿ ਜਿਹੜੀ ਆਪਾਂ ਲਾਸਟ ਦਿਨ ਗੱਲ ਕੀਤੀ ਸੀ, ਸ਼ਨੀਚਰਵਾਰ ਗੱਲ ਕੀਤੀ ਸੀ ਕਿ ਪਟਿਆਲੇ ਦੇ ਲਾਗਿਓਂ ਜੀ ਪਾਵਨ ਸਰੂਪ ਚੋਰੀ ਹੋਏ ਆ। ਉਹ ਜਿਹੜੇ ਪਾਵਨ ਸਰੂਪ ਚੋਰੀ ਹੋਏ ਆ ਉਹਦੇ ਵਿੱਚ ਇੱਕ ਚੀਜ਼ ਨਵੀਂ ਨਿਕਲ ਕੇ ਆਈ ਹੈ ਸਾਹਮਣੇ ਕਿ ਇਹ ਜਿਹੜੇ ਸਰੂਪ ਸੀਗੇ ਅਸਲ ਦੇ ਵਿੱਚ ਜਿੱਦਾਂ ਕੋਈ ਮੋਬਾਈਲ ਦਾ ਆਕਾਰ ਹੁੰਦਾ ਹੈ ਨਾ, ਮੋਬਾਈਲ ਦਾ ਆਕਾਰ ਜਿੰਨਾ ਆਪਾਂ ਆਮ ਸਾਈਜ਼ ਦੇਖਦੇ ਹਾਂ, ਸਮਾਰਟਫੋਨ ਲਾ ਲਓ, ਸਮਾਰਟਫੋਨ ਦੇ ਆਕਾਰ ਤੋਂ ਵੀ ਛੋਟੇ ਸਨ ਇਹ ਸਰੂਪ। ਮਤਲਬ ਕਿ ਵਿਰਾਸਤੀ ਤੌਰ ਤੇ, ਕਿਉਂਕਿ ਇੱਕ ਤਾਂ ਚੀਜ਼ ਹੁੰਦੀ ਹੈ ਨਾ ਪੁਰਾਤਨ, ਜਿਸ ਤਰ੍ਹਾਂ ਲਾ ਲਓ ਕਿ 1 ਸਦੀ ਤੋਂ ਵੱਧ ਪੁਰਾਣੇ ਸੀ ਸਰੂਪ। ਦੂਜੀ ਚੀਜ਼ ਹੁੰਦੀ ਹੈ ਕਿ ਉਹਦੀ ਇੱਕ ਵੈਲਿਊ ਵੀ ਬਣ ਜਾਂਦੀ ਹੈ ਨਾ ਜਦੋਂ ਇਸ ਤਰ੍ਹਾਂ ਦਾ ਵੱਖਰਾ ਹੁੰਦਾ ਹੈ ਕੁਛ, ਕਿਸੇ ਨੇ ਵੀ ਉਸ ਨੂੰ, ਚਾਹੇ ਉਹ ਜਿਵੇਂ ਸੋਨੇ ਦੇ ਪੱਤਰਿਆਂ ਤੇ ਕੁਛ ਲਿਖਦੇ ਆ, ਹਰ ਇੱਕ ਬੰਦੇ ਦੀ ਆਦਤ ਹੁੰਦੀ ਹੈ ਤੁਹਾਨੂੰ ਪਤਾ, ਤਾਂ ਇਸ ਤਰ੍ਹਾਂ ਕੁਛ ਵੱਖਰਾ ਕੀਤਾ ਜਾਂਦਾ ਤਾਂ ਉਹਦੀ ਵਿਰਾਸਤ, ਇੱਕ ਵੈਲਿਊ ਜਿਹੜੀ ਆ ਉਹ ਵੀ ਵੱਧ ਜਾਂਦੀ ਆ। ਗੁਰਬਾਣੀ ਦੀ ਵੈਲਿਊ ਤੇ ਚਲੋ ਇੱਕੋ ਹੀ ਆ, ਪਰ ਜਦੋਂ ਇਸ ਤਰ੍ਹਾਂ ਦਾ ਕੁਛ ਹਟ ਕੇ ਕਰਦਾ ਕੋਈ ਵੀ ਵਿਅਕਤੀ ਜਾਂ ਕੋਈ ਵੀ ਸ਼ਰਧਾਵਾਨ ਸਿੱਖ, ਕੋਈ ਵੀ ਇਸ ਤਰ੍ਹਾਂ ਦੀ ਇੱਕ ਬਹੁਤ ਮਿਹਨਤ ਵਾਲਾ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਉਹਦੀ ਜਿਹੜੀ ਵਿਰਾਸਤ ਵੈਲਿਊ ਆ ਹੋਰ ਵੀ ਵੱਧ ਜਾਂਦੀ ਆ। ਹੁਣ ਦੇਖੋ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਚੋਰੀ ਹੋਈ ਆ ਉਹਦੇ ਤੇ ਤਾਂ ਹੁਣ ਸਾਰੀ ਘੋਖ ਪੜਤਾਲ ਕਰਨੀ ਚਾਹੀਦੀ ਆ। ਪਰ ਲੰਗੋਵਾਲ ਸਾਹਿਬ ਜਿਵੇਂ ਉੱਥੇ ਪਹੁੰਚੇ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ, ਮੈਨੂੰ ਤਾਂ ਲੱਗਦਾ ਕਿ ਮਾਮਲਾ ਕਾਫੀ ਗੰਭੀਰ ਹੋਇਆ ਪਿਆ। ਕਿਉਂ? ਕਿਉਂਕਿ ਜਿਹੜੇ ਪਿੰਡ ਵਾਲੇ ਆ ਉਹ ਗੱਲ ਕਹਿੰਦੇ ਆ ਕਿ ਜਦੋਂ ਚੋਰੀ ਹੋ ਗਈ ਕਮੇਟੀ ਨੇ 5-7 ਦਿਨ ਤੱਕ ਗੱਲ ਜਿਹੜੀ ਆ ਨੱਪਣ ਦਾ ਯਤਨ ਕੀਤਾ। ਹੁਣ ਇਹ ਦੇਖਣਾ ਪਏਗਾ ਕਿ ਗੁਰਦੁਆਰਾ ਕਮੇਟੀ ਦੇ ਅਧੀਨ ਆ ਕਿ ਜਾਂ ਪਿੰਡ ਦੀ ਕਮੇਟੀ ਦੀ ਗੱਲ ਕੀਤੀ ਜਾ ਰਹੀ। ਵੈਸੇ ਮੇਰੇ ਖਿਆਲ ਦੇ ਨਾਲ ਤਾਂ ਪਿੰਡ ਦੀ ਕਮੇਟੀ ਆ। ਪਰ ਲੰਗੋਵਾਲ ਸਾਹਿਬ ਨੇ ਇੱਕ ਗੱਲ ਕਹੀ ਆ, ਉਹ ਕਹਿੰਦੇ ਆ ਕਿ ਕੱਲ ਨੂੰ ਇਹ ਰਿਪੋਰਟ ਜਿਹੜੀ ਆ ਉਹ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਪੇਸ਼ ਹੋ ਜਾਏਗੀ ਤੇ ਉਸ ਤੋਂ ਬਾਅਦ ਬਹੁਤ ਜਲਦੀ ਇਹਦੇ ਤੇ ਐਕਸ਼ਨ ਹੋਏਗਾ। ਜੇ ਪਹਿਲੀ ਵਾਰੀ ਇਸ ਤਰ੍ਹਾਂ ਦੀ ਇਹ ਕਾਹਲੀ ਦਿਖਾ ਦਿੰਦੇ ਆ, ਕਿਉਂਕਿ ਪਿਛਲੇ ਹਫ਼ਤੇ ਹੀ ਗੱਲ ਨਿਕਲੀ ਤੇ ਇਸ ਹਫ਼ਤੇ ਜੇ ਰਿਪੋਰਟ ਬਣ ਕੇ ਚੱਲ ਜਾਂਦੀ ਆ, ਕੋਈ ਕਾਰਵਾਈ ਹੋ ਜਾਂਦੀ ਆ ਤਾਂ ਬਹੁਤ ਵਧੀਆ ਗੱਲ ਹੋਏਗੀ। ਤੇ ਦੂਜੀ ਗੱਲ ਇਹ ਆ ਕਿ ਦੇਖੋ ਇਸ ਮੈਂ ਕਹੂੰਗਾ ਕਿ ਪਾਵਨ ਸਰੂਪ ਦਾ ਜ਼ਰੂਰ ਖੋਜ ਪੂਰਾ ਨਿਕਲਣਾ ਚਾਹੀਦਾ ਕਿ ਕੌਣ ਲੈ ਗਿਆ, ਕਿਉਂਕਿ ਕੱਲ ਨੂੰ ਮੈਂ ਜਿਵੇਂ ਕਿਹਾ ਕਿ ਇੱਕ ਤੇ ਇਹ ਬਹੁਤ ਧਰੋਹਰ ਹੈ, ਬਹੁਤ ਨਾਯਾਬ ਧਰੋਹਰ ਹੈ। ਦੂਜੀ ਚੀਜ਼ ਇਹ ਆ ਕਿ ਇਹੋ ਜਿਹੇ ਮਾਮਲੇ ਦੇ ਵਿੱਚ ਗਾਹ ਫਿਰ ਬੇਅਦਬੀ ਦਾ ਵਿਚਾਰ ਬਣਿਆ ਰਹਿੰਦਾ। ਅੱਗੇ ਇਸ ਤਰ੍ਹਾਂ ਹੋਇਆ ਨਾ ਸਭ ਕੁਛ, ਇਹ ਚੀਜ਼ ਜਿਹੜੀ ਆ ਦੇਖਣੀ ਪਏਗੀ ਕਿ ਲਾਪਰਵਾਹੀ ਕਾਰਨ ਵਾਪਰੀ ਆ
ਕਿਵੇਂ ਵਾਪਰੀ ਆ, ਇਹ ਚੀਜ਼ਾਂ ਤੇ ਚਲੋ ਕੋਕ ਪੜਤਾਲ 'ਚ ਆ ਜਾਣਗੀਆਂ ਸਾਹਮਣੇ, ਪਰ ਵੇਖਣ ਵਾਲੀ ਚੀਜ਼ ਇਹ ਆ ਕਿ ਕੀ ਉਹ ਬਰਾਮਦਗੀ ਹੈ ਜਿਹੜੀ ਛੇਤੀ ਹੋ ਜਾਏਗੀ ਜਾਂ ਨਹੀਂ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬਰਜਿੰਦਰਾ ਕਾਲਜ ਵਿੱਚੋਂ BSc ਦਾ ਕੋਰਸ ਬੰਦ, ਉਸ ਦਾ ਹੁਣ ਵਿਵਾਦ ਭਖਿਆ ਹੈ। ਹਾਂਜੀ, ਬੰਦ ਕਰ ਦਿੱਤਾ ਗਿਆ, ਪਰ ਮੇਰੇ ਖਿਆਲ ਦੇ ਨਾਲ ਗਲਤ ਗੱਲ ਆ। ਕੋਰਸ ਇਸ ਤਰ੍ਹਾਂ ਦੇ ਵਧਾਉਣੇ ਚਾਹੀਦੇ ਆ, ਕਿਉਂਕਿ ਖੇਤੀ ਨੂੰ ਤੇ ਨਵੇਂ ਨਵੇਂ ਮਾਹਰਾਂ ਦੀ ਜ਼ਰੂਰਤ ਆ। ਸਾਡੇ ਪੰਜਾਬ ਦੇ ਵਿੱਚ ਹੀ ਦੇਖ ਲਓ, ਖੇਤੀ ਮਾਹਰ ਭਰਤੀ ਕਰਦੇ ਨਹੀਂ ਹੈ। ਜਿਹੜੇ ਭਰਤੀ ਕੀਤੇ ਆ ਉਹਨਾਂ ਨੂੰ ਚੰਗੀ ਟ੍ਰੇਨਿੰਗ ਨਹੀਂ ਹੈ, ਉਹਨਾਂ ਨੂੰ ਚੰਗੇ ਸਾਧਨ ਨਹੀਂ ਹੈ। ਤਾਂ ਦੂਜੇ ਪਾਸੇ ਜਿਹੜੇ ਬੇਰੁਜ਼ਗਾਰ ਆ ਉਹ ਅੱਡ ਕਤਾਰ 'ਚ ਲੱਗੇ ਹੋਏ ਆ, ਲਾਈਨ 'ਚ ਲੱਗੇ ਹੋਏ ਆ। ਤਾਂ ਹੁਣ ਜਿਹੜੇ ਇਸ ਤਰ੍ਹਾਂ ਦੇ ਕੋਰਸ ਆ, ਪਹਿਲੀ ਗੱਲ ਤੇ ਆ ਕਿ ਲੋਕ ਉਹਨਾਂ ਤੋਂ ਮੁੱਖ ਮੋੜ ਰਹੇ ਆ। ਖਾਸ ਤੌਰ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ, ਤੁਹਾਨੂੰ ਪਤਾ ਹੀ ਆ ਕਿ ਉਹ ਤੇ ਬਾਹਰ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਕਿ ਬਾਹਰ ਨਿਕਲੀਏ। ਤਾਂ ਦੂਸਰੇ ਪਾਸੇ ਜਿਹੜੇ ਸਾਡੇ ਕੋਲ ਕੋਰਸ ਹੈਗੇ ਇਸ ਤਰ੍ਹਾਂ ਦੇ, ਜਿਨ੍ਹਾਂ ਦੇ ਵਿੱਚ ਜਾ ਕੇ ਇੱਕ ਗਰੀਬ ਬੱਚਾ ਜਿਹੜਾ ਉਹ ਐਡਮਿਸ਼ਨ ਲੈ ਸਕਦਾ, ਉਹ ਵੀ ਬੰਦ ਕਰਦੇ ਨੇ, ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਤਾਂ ਹੋਇਆ ਕੀ ਆ ਕਿ ਸੈਂਟਰ ਨੇ ਇੱਕ ਸ਼ਰਤ ਜਿਹੜੀ ਆ ਉਹ ਨਵੀਂ ਲਾ ਦਿੱਤੀ, ਮਤਲਬ ਕਿ ਜਿਹੜੇ ਇਸ ਤਰ੍ਹਾਂ ਦੇ ਕੋਰਸ ਵਾਲੇ ਕਾਲਜ ਸਨ, ਕਿ ਭਾਈ ਅਸੀਂ ਉਹਨਾਂ ਨੂੰ ਹੁਣ ਦੇਵਾਂਗੇ ਪੈਸੇ ਜਿਨ੍ਹਾਂ ਦੇ ਕੋਲ 50 ਕਿੱਲੇ ਜ਼ਮੀਨ ਹੋਊਗੀ। ਹੁਣ ਸ਼ਹਿਰਾਂ ਦੇ ਵਿੱਚ ਜਿਵੇਂ ਬਰਜਿੰਦਰਾ ਕਾਲਜ ਹੈ, ਜਿਹਨੇ ਵੇਖਿਆ ਹੋਊਗਾ ਉਹਨੂੰ ਪਤਾ ਹੋਣਾ ਕਿ ਇਹ ਤੇ ਫਰੀਦਕੋਟ ਦੀ ਸ਼ਾਨ ਆ, ਫਰੀਦਕੋਟ ਦੀ ਜਿੰਦ ਜਾਨ ਆ। ਫਰੀਦਕੋਟ ਬੜਾ ਇਤਿਹਾਸਕ ਸ਼ਹਿਰ ਆ, ਵਿਰਾਸਤੀ ਸ਼ਹਿਰ ਆ। ਤਾਂ ਉਹਦੇ ਵਿੱਚ ਜ਼ਮੀਨ ਹੈ ਜਿੱਥੇ ਬਰਜਿੰਦਰਾ ਕਾਲਜ, ਉਹਦੇ ਲਾਗੇ ਪਾਸੇ ਜੇ ਮੰਨ ਲਓ 50 ਕਿੱਲੇ ਜ਼ਮੀਨ ਮੁੱਲ ਲੈਣੀ ਹੋਵੇ, ਉਹ ਤੇ ਬਹੁਤ ਮਹਿੰਗੀ ਬਣ ਜਾਣੀ ਹੈ। ਔਰ ਦੂਜੀ ਗੱਲ ਆ ਕਿ ਇਸ ਕਾਲਜ ਦੇ ਕੋਲ ਦੱਸਦੇ ਆ ਕਿ 35 ਕਿੱਲੇ ਜ਼ਮੀਨ ਹੈਗੀ ਆ। 35 ਕਿੱਲੇ ਟ੍ਰਿਬਿਊਨ ਨੇ ਦੱਸਿਆ ਸੀਗਾ ਕਿ 35 ਕਿੱਲੇ ਜ਼ਮੀਨ ਹੈਗੀ ਆ, ਮਤਲਬ ਕਿ 15 ਕੁ ਘੱਟਦੀ ਆ। ਤਾਂ ਹੁਣ 15 ਕੁ ਕਿੱਲੇ ਦੱਸਦੇ ਆ ਕਿ ਜਿਹੜੇ ਕੁਸ਼ਲਦੀਪ ਸਿੰਘ ਢਿੱਲੋਂ ਆ, ਜਿਹੜੇ ਕਿ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵੀ ਆ ਤੇ ਨਾਲੇ ਵਿਧਾਇਕ ਵੀ ਆ, ਉਹ ਕਹਿੰਦੇ ਆ ਕਿ ਅਸੀਂ ਮਤਲਬ ਕਿ ਕਰ ਦਿੱਤਾ ਅਰੇਂਜਮੈਂਟ। ਪਰ ਅੱਜ ਦੀ ਖਬਰ ਹੈ ਜਿਹੜੀ ਉਹ ਹੈਗੀ ਆ ਕਿ 35 ਕਿੱਲੇ ਬਣਦੀ ਹੈ ਕੁੱਲ ਮਿਲਾ ਕੇ, ਜਿਹੜੀ ਨਵੀਂ 15 ਦਿੱਤੀ ਨੇ। ਇਹ ਕੋਟਕਪੂਰਾ ਫਰੀਦਕੋਟ ਜਿਹੜਾ ਮੇਰੇ ਖਿਆਲ ਦੇ ਨਾਲ ਰੋਡ ਆ ਉਹਦੇ ਉੱਤੇ ਦਿੱਤੀ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਪਹਿਲੀ ਤਾਂ ਕੰਟਰਾਡਿਕਸ਼ਨ ਆ, ਵਿਰੋਧਾਭਾਸ ਵਾਲੀ ਗੱਲ ਆ ਕਿ ਪਹਿਲੀ ਖਬਰ ਦੇ ਵਿੱਚ ਇਹ ਕਿਹਾ ਗਿਆ ਕਿ 15 ਚਾਹੀਦੀ ਆ, ਪਰ ਹੁਣ ਉਹ ਕਹਿੰਦੇ ਕਿ 15 ਦਿੰਦੇ ਆ ਪਰ 35 ਬਣਦੀ ਆ। ਇਹ ਆਪਣੇ ਆਪ ਦੇ ਵਿੱਚ ਇੱਕ ਦੁਬਿਧਾ। ਪਰ ਇਹਦੇ 'ਚ ਕੀ ਸੀਗਾ ਮੇਨ, ਮੈਂ ਜਿਹੜੀ ਗੱਲ ਦੱਸ ਦੇਵਾਂ ਕਿ ਜਿਹੜਾ ਕੋਰਸ ਸੀ ਇਹਦੇ ਵਿੱਚ ਬਰਜਿੰਦਰਾ ਕਾਲਜ ਦਿੰਦਾ ਸੀਗਾ 100 ਸੀਟਾਂ। 100 ਸੀਟਾਂ 'ਚੋਂ ਕੀ ਸੀਗਾ ਕਿ ਜਿਹੜੀਆਂ ਪਹਿਲੀਆਂ 50, ਮਤਲਬ ਕਿ ਪਹਿਲਾਂ ਪਾਓ, ਉਹਦੇ ਵਿੱਚ ਕੀ ਸੀ ਕਿ ਸਿਰਫ 10,000 ਰੁਪਇਆ ਫੀਸ ਦੇਣੀ ਪੈਂਦੀ ਸੀ। ਤਾਂ ਉਸ ਇਲਾਕੇ ਦੇ ਬਹੁਤ ਸਾਰੇ ਗਰੀਬ ਨੌਜਵਾਨ, ਗਰੀਬ ਬੱਚੇ ਜਿਹੜੇ ਸੀਗੇ ਉਹ ਤਾਲੀਮ ਹਾਸਲ ਕਰ ਲੈਂਦੇ ਸਨ। ਬਹੁਤ ਵਾਜਬ ਰੇਟ ਹੈ ਨਾ ਫੀਸ ਦਾ। ਸੋ ਇਸ ਕਰਕੇ ਇੱਕ ਬਹੁਤ ਵੱਡਾ ਝਟਕਾ ਸੀ ਗਰੀਬਾਂ ਵਾਸਤੇ। ਤਾਂ ਹੁਣ ਇਹ ਜਿਸ ਤਰ੍ਹਾਂ ਲੱਗੇ ਹੋਏ ਆ ਕਾਂਗਰਸੀ ਵਿਧਾਇਕ ਜਾਂ ਕੁਝ ਹੋਰ ਲੋਕ, ਦੇਖੋ ਸ਼ਾਇਦ ਬਰਜਿੰਦਰਾ ਕਾਲਜ ਦੇ ਵਿੱਚ ਇਹ ਜਿਹੜਾ ਜਿੰਦਰਾ ਲੱਗਿਆ ਵਾ ਇਸ ਕੋਰਸ ਨੂੰ, ਉਹ ਟੁੱਟ ਜਾਵੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ BSF ਦਾ ਜਵਾਨ ਹੀ ਨਿਕਲਿਆ ਨਸ਼ਾ ਤਸਕਰ। ਹਾਂਜੀ, BSF ਦਾ ਜਵਾਨ ਨਸ਼ਾ ਤਸਕਰ ਇਉਂ ਨਿਕਲਿਆ ਕਿ 2 ਬੰਦੇ ਫੜੇ ਗਏ ਸੀਗੇ, ਮਾਝੇ ਦੇ ਸੀਗੇ ਸ਼ਾਇਦ, ਪੰਜਾਬ ਪੁਲਿਸ ਨੇ ਫੜੇ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇੰਟੈਰੋਗੇਟ ਕੀਤੇ, ਉਹਨਾਂ ਨੇ ਓਮਾਨ ਸਥਿਤ ਇੱਕ ਬੰਦੇ ਦਾ ਨਾਮ ਲਿਆ ਜਿਹੜਾ ਉੱਥੇ ਬੈਠਾ ਵਾ। ਤੇ ਉਸ ਤੋਂ ਬਾਅਦ ਇਹ ਭੇਤ ਖੁੱਲਿਆ ਕਿ ਉਹਦਾ ਜਿਹੜਾ ਮਤਲਬ ਕਿ ਜਿਹੜਾ ਪੈਡਲਰ ਆ ਮੇਨ, ਉਹ ਤਾਂ ਓਮਾਨ ਦੇ ਵਿੱਚ ਆ, ਕਿ ਉਹਦਾ ਇੱਥੇ ਜਿਹੜਾ ਖਾਸ ਬੰਦਾ ਉਹ BSF ਦਾ ਮਤਲਬ ਕਿ ਜਵਾਨ ਹੈ ਜਿਹੜਾ ਰਾਜਸਥਾਨ ਤੋਂ ਬਿਲੋਂਗ ਕਰਦਾ। ਫਿਰ ਇਹਨੂੰ ਚੱਕ ਲਿਆ ਉਹਨੇ। ਤਾਂ ਇਹ ਪਹਿਲਾ ਮੌਕਾ ਨਹੀਂ, ਵੈਸੇ ਦੱਸਦੇ ਆ ਕਿ ਮੁੱਢਲੀ ਜਾਂਚ 'ਚ ਇਹ ਪਤਾ ਲੱਗਿਆ ਕਿ 17 ਕਿਲੋ ਹੈਰੋਇਨ ਹੁਣ ਤੱਕ ਇਹ ਜਵਾਨ ਹੈ ਜਿਹੜਾ ਉਹ ਆਪਦੀ ਜਵਾਨੀ ਦੇ ਜ਼ੋਰ ਵਿਖਾਉਂਦੇ ਆ ਲਗਾ ਚੁੱਕਾ ਵਾ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਪਹਿਲਾ ਮੌਕਾ ਨਹੀਂ, ਕਿਉਂਕਿ ਇਹਨਾਂ ਨੇ ਕਹਿਤਾ ਸੀਗਾ, ਯਾਦ ਹੋਣਾ ਤੁਹਾਨੂੰ, ਜਦੋਂ ਅਜਨਾਲੇ ਦਾ ਜਿਹੜਾ ਮਜੀਠੇ ਹਲਕੇ ਦੇ ਵਿੱਚ ਆ ਜਾਂ ਨਾਗੇ ਬੰਨੀ ਹੋਣਾ, ਅਜਨਾਲੇ ਦਾ ਇੱਕ ਮੁੰਡਾ ਫੜਿਆ ਗਿਆ ਸੀਗਾ ਅੱਜ ਤੋਂ ਲਾ ਲਓ ਕਿ 3-4 ਸਾਲ ਪਹਿਲਾਂ ਸਾਡੇ ਏਰੀਏ 'ਚੋਂ ਅਬੋਹਰ ਸੈਕਟਰ ਦੇ ਵਿੱਚੋਂ। ਤਾਂ ਉਹਨੇ ਮੰਨਿਆ ਸੀ ਕਿ ਮੈਂ ਹੁਣ ਤੱਕ 70-75 ਕਿਲੋ ਹੈਰੋਇਨ ਜਿਹੜੀ ਆ ਟਪਾ ਚੁੱਕਾ ਵਾ। ਉਹਦੇ ਘਰੋਂ ਕਾਫੀ ਰਿਕਵਰੀ ਹੋਈ ਸੀ ਨਸ਼ੇ ਪੱਤੇ ਦੀ ਤੇ ਔਰ ਨਾਲ ਪੈਸੇ ਦੀ। ਉਸ ਤੋਂ ਬਾਅਦ ਉਹਦੇ ਕੇਸ ਦਾ ਪਤਾ ਨਹੀਂ ਕੀ ਬਣਿਆ, ਪਤਾ ਹੀ ਨਹੀਂ ਲੱਗਿਆ ਉਸ ਤੋਂ ਬਾਅਦ। ਪਰ ਉਸ ਮਾਮਲੇ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਸੀਗਾ BSF ਦੇ ਅਫਸਰਾਂ ਨੇ ਕਿ ਅਸੀਂ ਪੰਜਾਬ ਦੇ ਬੰਦੇ ਪੰਜਾਬ 'ਚ ਨਹੀਂ ਲਾਵਾਂਗੇ। ਤੇ ਚਲੋ ਉਹ ਤਾਂ ਫਿਰ ਜਿੱਦਾਂ ਹੁੰਦਾ ਹੀ ਆ, ਸਮੇਂ ਦੇ ਨਾਲ ਬਦਲ ਜਾਂਦਾ ਪੈਂਤੜਾ। ਪਰ ਗੱਲ ਇਹ ਆ ਕਿ ਜਿਹੜੇ ਹੁਣ ਬਾਹਰੋਂ ਆ ਕੇ ਲਾਓਗੇ, ਆਹ ਰਾਜਸਥਾਨ ਵਾਲਾ ਜਿਹੜਾ ਇਹ ਤਾਂ ਬਾਹਰ ਹੀ ਹੈ ਨਾ, ਇਹ ਆ ਕੇ ਰਲ ਗਿਆ, ਕਿਹਨੂੰ ਰੋਕੋਗੇ। ਪਰ ਦੂਜੇ ਪਾਸੇ ਇਹਦੀ ਦੇਖਣ ਵਾਲੀ ਗੱਲ ਆ ਕਿ ਇਹ ਜਿਹੜੇ ਬੰਦੇ ਸੀ ਉਹ ਪੁਲਿਸ ਨੇ ਫੜੇ ਆ, ਤਾਂ ਪੁਲਿਸ ਤੋਂ ਹੀ ਗਾਂ ਇਹ ਰੈਕਟ ਹੈ ਜਿਹੜਾ ਬੇਨਕਾਬ ਹੋਇਆ।
ਤਾਂ ਜਿਹੜੀ ਇਹਨਾਂ ਦੀ ਆਪਣੀ ਖੁਫੀਆ ਪ੍ਰਣਾਲੀ ਆ, ਫੌਜ ਦੀ ਆ ਜਾਂ BSF ਦੀ ਆ ਜਿਹੜੀ ਅਲੱਗ ਤੋਂ, ਉਹ ਵੀ ਕਿਤੇ ਨਾ ਕਿਤੇ ਥੋੜੀ ਐਕਟਿਵ ਹੋਣੀ ਚਾਹੀਦੀ ਆ, ਜਿਹਦੇ ਵਿੱਚ ਪਤਾ ਲੱਗੇ। ਵੈਸੇ ਤੇ ਕਾਲਾਂ ਕੂਲਾਂ ਟਰੇਸ ਕਰਦੇ ਰਹਿੰਦੀ ਆ, ਬਹੁਤ ਜਲਦੀ ਫੜ ਲੈਂਦੇ। ਉਹ ਜਿਹੜਾ ਜਨਾਲੇ ਵਾਲਾ ਸੀਗਾ ਉਹਦੀ ਕਾਲ ਟਰੇਸ ਕਰਕੇ ਹੀ ਉਹਨਾਂ ਨੇ ਫੜਿਆ ਸੀਗਾ ਉਸ ਟਾਈਮ, ਜਦੋਂ ਚੱਕਿਆ ਸੀ ਉਦੋਂ ਬੁਰਜੀ ਤੇ ਸੀਗਾ ਜਿੱਥੋਂ ਮਾਲ ਉਸ ਦਿਨ ਲੰਘਾਉਣਾ ਸੀ। ਬੰਦੇ ਵੀ ਟਪਾਤੇ ਸੀ ਉਹਨੇ 3-4 ਪਰਲੇ ਪਾਸੇ ਕਿ ਜਾ ਚੱਕ ਲਿਓ। ਉਸ ਤੋਂ ਬਾਅਦ ਉਹ ਤੇ ਸ਼ਹਿ ਸ਼ੂ ਗਿਆ ਸੀ, ਉਹਨੂੰ ਚੱਕ ਲਿਆ ਸੀਗਾ, ਉਹਨੂੰ ਇਸ ਤਰ੍ਹਾਂ ਹੀ ਫੜਿਆ ਸੀਗਾ। ਸੋ ਕਹਿਣ ਦਾ ਭਾਵ ਹੈ ਕਿ ਇੰਟੈਲੀਜੈਂਸ ਚਲੋ ਕੰਮ ਤੇ ਕਰਦੀ ਆ, ਪਰ ਹੋਰ ਚੁਕੰਨੀ ਹੋਣੀ ਚਾਹੀਦੀ ਹੈ। ਬੰਦੇ ਇਸ ਤਰ੍ਹਾਂ ਕੰਮ ਕਰੀ ਜਾਂਦੇ, ਓਮਾਨ ਤੋਂ ਲੈ ਕੇ ਹਿਸਾਬ ਲਾ ਲਓ ਕਿ ਪਾਕਿਸਤਾਨ ਤੱਕ ਜੇ ਨੈਟਵਰਕ ਆ, ਤਾਂ ਕਿਤੇ ਨਾ ਕਿਤੇ ਇੰਟੈਲੀਜੈਂਸ ਦੇ ਸਵਾਲ ਤੇ ਖੜੇ ਹੋਣਗੇ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਉੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ